ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋ ਦੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਮਈ ਦੀ 3 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ ਨੰਬਰ 5059052575 5590525755। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ 415-909-0503 ਦੇ ਉੱਤੇ ਇਹਨਾਂ ਨੂੰ ਕਾਲ ਕਰੋ। ਸੁਲੱਖਣ ਸਿੰਘ ਹਰਬੰਸ ਕੌਰ ਤੋਂ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਸੁੱਚਾ ਸਿੰਘ ਸੈਨੋਜ਼ੇ, ਹਰਜੀਤ ਸਿੰਘ ਲੈਥਰੋਪ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ। ਫ਼ੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਅੱਜ ਥੋੜ੍ਹਾ ਸਮਾਂ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਕਿਸ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਹੈਗਾ ਆ ਕਰੋਨਾ ਨੂੰ ਲੈ ਕੇ ਸਾਰਾ ਕੁਛ ਉੱਥੇ ਝੂਠ ਚੱਲ ਰਿਹਾ ਹੈਗਾ। CDC ਦੇ ਮੁਤਾਬਕ ਕਹਿੰਦੇ 10 ਟਾਈਮਸ ਜ਼ਿਆਦਾ ਮੌਤਾਂ ਹੋ ਰਹੀਆਂ, ਜ਼ਿਆਦਾ ਕੇਸ ਆ, ਲੋਕਾਂ ਨੂੰ ਨਕਲੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ, ਆਕਸੀਜਨ ਨਹੀਂ ਮਿਲ ਰਹੀ, ਬੁਰਾ ਹਾਲ ਇੰਡੀਆ ਦੇ ਵਿੱਚ ਹੋਇਆ ਆ। ਲੇਟੈਸਟ ਇਹ ਆਇਆ ਸੀ ਵੀ ਹਾਂਗਕਾਂਗ ਨੂੰ ਇੰਡੀਆ ਤੋਂ ਫਲਾਈਟ ਆਈ ਅਤੇ 50% ਜਦੋਂ ਉਹਨਾਂ ਨੂੰ ਟੈਸਟ ਕੀਤਾ ਗਿਆ ਉਹ ਕਰੋਨਾ ਦੇ ਪੋਜ਼ੀਟਿਵ ਸੀ, ਜਿਹੜੇ ਦਿੱਲੀ ਤੋਂ ਲੈ ਕੇ ਹਾਂਗਕਾਂਗ ਨੂੰ ਜਾਂਦੇ ਕੁਛ ਕੁ ਘੰਟਿਆਂ ਦੀ ਫਲਾਈਟ ਆ। ਸੋ ਉੱਥੇ ਦੀ ਜਿਹੜੀ ਏਅਰ ਇੰਡੀਆ ਏਅਰਲਾਈਨ ਆ ਉਹਨਾਂ ਨੇ 3 ਲੱਖ ਤੋਂ ਲੈ ਕੇ 6.5 ਲੱਖ ਰੁਪਈਏ ਤੱਕ ਵਨ ਵੇ ਦੀ ਟਿਕਟ ਜਿਹੜੀ ਆ ਸੈਨ ਫਰਾਂਸਿਸਕੋ ਦੀ ਕੀਤੀ ਉਹ ਆ, ਜਦ ਕਿ ਪੂਰੀ ਦੁਨੀਆ ਮਿਲੀਅਨਸ ਆਫ ਡਾਲਰ ਜਿਹੜੀ ਆ ਇਕੱਠੇ ਕਰਕੇ ਇੰਡੀਆ ਨੂੰ ਦੇ ਰਹੀ ਆ। ਉਹਦੇ ਬਾਰੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ, ਤੁਹਾਡੇ ਕੁਐਸਚਨ ਵੀ ਲਵਾਂਗੇ, ਤੁਹਾਡੇ ਕੀ ਵਿਚਾਰ ਆ। ਉਸ ਤੋਂ ਪਹਿਲਾਂ ਆਪਾਂ ਕੁਛ ਕੁ ਜਿਹੜੇ ਆਪਣੇ ਮੁਲਕ ਦੇ ਵਿੱਚ USA 'ਚ ਕੀ ਕੁਝ ਵਾਪਰਿਆ ਉਹ ਸਾਂਝੀਆਂ ਕਰੀਏ ਖਬਰਾਂ ਤੁਹਾਡੇ ਨਾਲ। ਜੀ ਤੇ ਹਰਜੋਤ ਸਿੰਘ ਜੀ, ਪਹਿਲੀ ਖਬਰ ਦੇ ਵਿੱਚ ਕਰਦੇ ਜਾਈਏ ਪ੍ਰੈਜ਼ੀਡੈਂਟ ਬਾਈਡਨ ਆ ਉਹ GOP ਦੇ ਨਾਲ ਕੁਛ ਨਾ ਕੁਛ ਹੁਣ ਮਿਲ ਕੇ ਕਰਨਾ ਚਾਹੁੰਦੇ ਨੇ, ਖਾਸ ਕਰਕੇ ਆਪਣੀ ਇਨਫਰਾਸਟਰਕਚਰ ਡੀਲ ਆ ਉਸ ਨੂੰ ਜਿਹੜਾ ਉਹ ਪਾਸ ਕਰਵਾਉਣ ਦੇ ਲਈ। ਬਾਕੀ ਜਿਹੜੇ ਇਹਨਾਂ ਦੇ ਖੇਮੇ ਵਾਲੇ ਦੂਜੇ ਡੈਮੋਕ੍ਰੇਟਸ ਆ ਉਹ ਇਹਨਾਂ ਦੇ ਮੂੰਹ ਵੱਲ ਤੱਕ ਰਹੇ ਆ ਵੀ ਕੀ ਜਿਹੜਾ ਇਹ ਕਰਨਾ ਚਾਹੁੰਦੇ ਨੇ ਕਿ ਨਾਲ ਲੈ ਕੇ ਹੀ ਉਹਨਾਂ ਨੇ ਚੱਲਣਾ ਆ ਜਾਂ ਫਿਰ ਇਕੱਲਿਆਂ ਉਸ ਨੂੰ ਜਿਹੜਾ ਅੱਗੇ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਹੋਊਗੀ। ਹਾਊਸ ਦੇ ਵਿੱਚ ਹਾਲ ਦੀ ਘੜੀ ਜਿਹੜੀ ਆ ਇਹਨਾਂ ਦੀ ਮੈਜੋਰਟੀ ਜਿਹੜੀ ਉਹ ਹੈਗੀ ਆ, ਪਰ ਉਸ ਦੇ ਬਾਵਜੂਦ ਉਹ ਚਾਹੁੰਦੇ ਆ ਵੀ ਕੁਛ ਨਾ ਕੁਛ ਕਹਿੰਦੇ ਆ ਵੀ ਮੈਮੋਰੀਅਲ ਡੇ ਤੱਕ ਜਿਹੜਾ ਉਹ ਟਰਾਈ ਕਰਨਗੇ। ਸੋ ਵਾਈਟ ਹਾਊਸ ਨੇ $2.2 ਟ੍ਰਿਲੀਅਨ ਦਾ ਇਨਫਰਾਸਟਰਕਚਰ ਪਲਾਨ ਆਪਣੇ ਵੱਲੋਂ ਪੇਸ਼ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਉਹ ਇੰਤਜ਼ਾਰ ਕਰ ਰਹੇ ਆ ਵੀ GOP ਦੇ ਦੁਆਰਾ ਕੋਈ ਨਾ ਕੋਈ ਕਾਊਂਟਰ ਆਫਰ ਜਿਹੜਾ ਆ ਉਹ ਘੱਲਿਆ ਜਾਵੇ ਤਾਂ ਜੋ ਫਿਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਜਿਹੜੀ ਆ ਗੱਲ ਨੂੰ ਉਹ ਤੋਰਨਗੇ। ਸੋ ਕਹਿੰਦੇ ਵੀ ਮੈਮੋਰੀਅਲ ਡੇ ਤੱਕ ਉਹਨਾਂ ਨੇ ਆਪਣੇ ਅੰਦਰ ਖਾਤੇ ਇਹ ਮਿੱਥ ਕੇ ਰੱਖਿਆ ਆ ਵੀ ਬਾਈ ਪਾਰਟੀਜ਼ਨ ਸਪੋਰਟ ਬਿਲਡ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ। ਜੇ ਨਹੀਂ ਤਾਂ ਫਿਰ ਮੇ ਵੀ ਉਸ ਤੋਂ ਬਾਅਦ ਦੇ ਵਿੱਚ ਉਹ ਇਕੱਲੇ ਇਸ ਨੂੰ ਅੱਗੇ ਵਧਾਉਣਾ ਚਾਹੁੰਦੇ ਆ। ਰਿਪਬਲਿਕਨਸ ਨੇ ਕੁਝ ਸਮਾਂ ਪਹਿਲਾਂ $568 ਬਿਲੀਅਨ ਦਾ ਪੈਕੇਜ ਆ ਉਹ ਇੱਕ ਜਿਹੜਾ ਉਹ ਫਲੋਟ ਕੀਤਾ ਸੀਗਾ। ਉਸ ਨੂੰ ਉਹਨਾਂ ਨੇ ਜਿਹੜਾ ਪੱਕੇ ਤੌਰ ਦੇ ਉੱਤੇ ਵਾਈਟ ਹਾਊਸ ਨੂੰ ਜਿਹੜਾ ਘੱਲਿਆ ਤਾਂ ਨਹੀਂ, ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਸ ਮੈਜਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਆ ਉਹ ਕਟੌਤੀਆਂ ਸੀਗੀਆਂ ਜਿਹੜੀਆਂ ਵਾਈਟ ਹਾਊਸ ਨੇ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਉਹ
ਰੱਖਿਆ ਸੀਗਾ। ਸੋ ਦੇਖਦੇ ਹਾਂ ਵੀ ਇਸ ਦੇ ਉੱਤੇ ਕੋਈ ਜਿਹੜੀ ਸਾਂਝੀ ਰਾਏ ਆ ਇਹ ਦੋਨਾਂ ਖੇਮਿਆਂ ਦੇ ਵਿੱਚੋਂ ਬਣਦੀ ਆ ਜਾਂ ਅਲੱਗ-ਥਲੱਗ ਹੋ ਕੇ ਹੀ ਜਿਹੜਾ ਅੱਗੇ ਕੰਮ ਤੁਰੇਗਾ। ਜੀ, ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਉਹਨਾਂ ਦੀ ਵਾਈਫ ਜਿਹੜੀ ਆ ਜਿਲ ਬਾਈਡਨ, ਉਹ ਵਰਜੀਨੀਆ ਆਪਣਾ $4 ਟ੍ਰਿਲੀਅਨ ਦਾ ਜਿਹੜਾ ਇਨਫਰਾਸਟ੍ਰਕਚਰ ਤੇ ਵੈਲਫੇਅਰ ਪਲਾਨ ਆ ਉਹਨੂੰ ਪ੍ਰਮੋਟ ਕਰਨ ਜਾ ਰਹੇ ਆ। 1:30 ਵਜੇ ਦੇ ਕਰੀਬ ਉਹ ਉੱਥੇ ਬੋਲਣਗੇ। ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਦੇ ਵਰਜੀਨੀਆ ਨੂੰ ਟ੍ਰਿਪ ਜਾਣ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਆ ਵੀ ਮੈਕਸੀਕੋ ਬਾਰਡਰ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟਾਈਮ ਦੇ ਉੱਤੇ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ ਸੀ ਪੇਰੈਂਟਸ ਤੋਂ, ਉਹਨਾਂ ਦੇ ਪੇਰੈਂਟਸ ਨੂੰ ਇਕੱਠੇ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ। 4 ਪਰਿਵਾਰ ਜਿਹੜੇ ਆ ਆਲਰੇਡੀ ਜਿਹੜੇ ਆ ਬਾਰਡਰ ਦੇ ਉੱਤੇ ਇਕੱਠੇ ਹੋ ਗਏ। ਜਿਹੜੇ ਬੱਚੇ ਸੀ, ਇੱਕ 3 ਸਾਲਾਂ ਦਾ ਬੱਚਾ ਸੀ, ਸੋ ਉਸ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਨਾਲ ਯੂਨਾਈਟ ਜਿਹੜਾ ਕੀਤਾ ਗਿਆ ਹੈਗਾ ਆ। 5500 ਦੇ ਕਰੀਬ ਜਿਹੜੇ ਚਿਲਡਰਨਸ ਆ, ਬੱਚੇ ਆ, ਉਹਨਾਂ ਨੂੰ ਆਪਣੇ ਪੇਰੈਂਟਸ ਤੋਂ ਸੈਪਰੇਟ ਕੀਤਾ ਗਿਆ ਸੀ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਇਹ ਜੇ ਦੇਖਿਆ ਜਾਵੇ ਜੁਲਾਈ 1, 2017 ਤੱਕ ਜਿਹੜਾ ਚਲੇ ਜਾਂਦਾ ਹੈਗਾ ਆ। ACLU ਜਿਹੜੀ ਆ ਅਮਰੀਕਨ ਸਿਵਲ ਲਿਬਰਟੀ ਯੂਨੀਅਨ, ਉਹਨਾਂ ਨੇ ਕਿਹਾ ਵੀ ਇਹ ਖੁਸ਼ੀ ਦੀ ਗੱਲ ਹੈਗੀ ਆ ਜਿਹੜੇ ਬੱਚੇ ਆ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਨਾਲ ਮਿਲਾਇਆ ਜਾ ਰਿਹਾ ਹੈਗਾ। ਜੀ, ਫਲੋਰੀਡਾ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਵੋਟਿੰਗ ਨੂੰ ਲੈ ਕੇ ਜਿਹੜੀਆਂ ਉਹਨਾਂ ਨੇ ਤਬਦੀਲੀਆਂ ਕੀਤੀਆਂ ਸੀ। ਲਾਅ ਜਿਹੜਾ ਆ ਉਹਨਾਂ ਨੇ ਨਵਾਂ ਲਿਆਂਦਾ ਸੀਗਾ ਅਤੇ ਕਹਿੰਦੇ ਹੁਣ ਕਈ ਜਿਹੜੇ GOP ਵਾਲੇ ਖੁਦ ਇਸ ਚੀਜ਼ ਤੋਂ ਥੋੜ੍ਹੇ ਜਿਹੇ ਚਿੰਤਤ ਨੇ ਵੀ ਇੱਦਾਂ ਕਰਨ ਦੇ ਨਾਲ ਕਿਤੇ ਉਹਨਾਂ ਦਾ ਆਪਣਾ ਖੁਦ ਟਰਨ ਆਊਟ ਜਿਹੜਾ ਆ ਉਹ ਨਾ ਘੱਟ ਜਾਵੇ, ਖਾਸ ਕਰਕੇ ਜਿਹੜੇ ਰਿਪਬਲਿਕਨਸ ਜਿਹੜੇ ਉੱਥੇ ਵੋਟ ਕਰਦੇ ਹੈਗੇ ਆ। ਆਪਾਂ ਦੇਖਿਆ ਵੀ ਬੀਤੀ ਜਿਹੜੀ ਆ 2020 ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਵੋਟਿੰਗ ਕਿੱਦਾਂ ਕੀਤੀ ਜਾਵੇ, ਕੀ ਉਸ ਦੇ ਵਿੱਚ ਛੋਟਾਂ ਹੋਣ, ਕੀ ਕੀਤਾ ਜਾ ਸਕਦਾ ਆ, ਉਸ ਨੂੰ ਲੈ ਕੇ ਕਾਫੀ ਨਵੇਂ ਲਾਜ਼ ਜਿਹੜੇ ਆ ਵੱਖ-ਵੱਖ ਸੂਬਿਆਂ 'ਚ ਚੱਲ ਰਹੇ, ਜਿਨ੍ਹਾਂ ਵਿੱਚ ਜਾਰਜੀਆ ਤੇ ਫਲੋਰੀਡਾ ਆ। ਉਹਨਾਂ ਨੇ ਜਿਹੜੇ ਨਵੇਂ ਕਾਨੂੰਨ ਜਿਹੜੇ ਉਹ ਬਣਾ ਵੀ ਜਿਹੜੇ ਉਹ ਲਏ ਨੇ। ਸੋ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਫਾਇਦਾ ਵੀ ਹੋਇਆ ਸੀਗਾ ਜਿਹੜੇ ਐਬਸੈਂਟੀ ਬੈਲਟਸ ਆਉਣ ਦੇ ਨਾਲ, ਜਿੱਥੇ ਇਹਨਾਂ ਦੀ ਜਿੱਤ ਵੀ ਜਿਹੜੀ ਹੋਈ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ। ਸਨਸ਼ਾਈਨ ਸਟੇਟ ਜਿਹੜੀ ਫਲੋਰੀਡਾ ਆ ਉੱਥੇ ਜਿਹੜੇ ਆ ਇੱਦਾਂ ਕਾਫੀ ਨਜ਼ਦੀਕੀ ਜਿਹੜੇ ਉਹ ਮਾਮਲੇ ਰਹੇ ਆ, ਕਿਉਂਕਿ ਇੱਥੇ ਕਾਫੀ ਸਵਿੰਗ ਵੋਟਰਸ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਇੱਕ ਤਰਫਾ ਜੀ ਗੱਲ ਨਹੀਂ ਰਹਿੰਦੀ ਵੀ ਕਿਸੇ ਪਾਸੇ ਨੂੰ ਵੀ ਜਿਹੜਾ ਊਂਠ ਆ ਉਹ ਬੈਠ ਜਾਂਦਾ ਹੈ। ਸੋ ਹੁਣ ਉਹਨਾਂ ਦੇ ਕੁਝ ਐਨਾਲਿਸਟ ਜਿਹੜੇ ਆ ਉਹ ਇਸ ਚੀਜ਼ ਤੋਂ ਚਿੰਤਤ ਨੇ ਵੀ ਇਹ ਨਵੇਂ ਵੋਟਿੰਗ ਰਾਈਟਸ ਜਿਹੜੇ ਲਾਜ਼ ਦੇ ਨਾਲ ਉਹਨਾਂ ਦੇ ਖੁਦ ਟਰਨ ਆਊਟ ਜਿਹੜਾ ਆ ਉਹ ਨਾ ਘਟ ਜਾਵੇ। ਅਗਲੀ ਖਬਰ ਜਿਹੜੀ ਆ ਮੌਸਮ ਦੇ ਨਾਲ ਸੰਬੰਧਿਤ ਆ। ਟੋਰਨੇਡੋ ਇੱਕ ਆ ਰਿਹਾ ਕਹਿੰਦੇ ਪਈ ਅਟਲਾਂਟਾ ਏਰੀਏ ਦੇ ਵਿੱਚ, ਜਿਹੜਾ ਕਿ ਬਹੁਤ ਹੀ ਜਿਹੜਾ ਭਿਆਨਕ ਰੂਪ ਦੇ ਵਿੱਚ ਹੈਗਾ। 100 ਮਿਲੀਅਨ US ਦੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਅਸਰ ਕਰੂਗਾ ਮਿਡ ਅਟਲਾਂਟਿਕ ਏਰੀਏ ਦੇ ਵਿੱਚ। ਅੱਜ ਜਿਹੜੀ ਆ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। 4.5 ਲੱਖ ਲੋਕ ਇਸ ਦੇ ਜਿਹੜੇ ਰਸਤੇ ਦੇ ਵਿੱਚ ਆ ਰਹੇ। ਨੈਸ਼ਨਲ ਵੈਦਰ ਸਰਵਿਸ ਜਿਹੜਾ ਅਟਲਾਂਟਾ ਹੈ ਉਹਨਾਂ ਨੇ ਦੱਸਿਆ ਹੈਗਾ ਇਹ ਸਾਰਾ ਕੁਛ ਜਿਹੜੀ ਆ ਵਾਰਨਿੰਗ ਇਸ ਕਰਕੇ ਇਸ਼ੂ ਕੀਤੀ ਗਈ ਆ ਕਿਉਂਕਿ ਕੱਲ੍ਹ ਮਿਸੀਸਿਪੀ ਦੇ ਵਿੱਚ ਇੱਕ ਜਿਹੜਾ ਟੋਰਨੇਡੋ ਆਇਆ ਸੀ, ਉਸ ਨੇ ਉੱਥੇ ਬਿਲਡਿੰਗਸ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਜਿਹੜੀ ਆ ਪਾਵਰ ਉੱਥੇ ਸ਼ਟ ਡਾਊਨ ਹੋ ਗਈ ਸੀ। ਜੀ, ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਕਹਿੰਦੇ ਆ ਜਿਹੜੀ ਗ੍ਰੀਨ ਹਾਊਸ ਗੈਸਿਸ ਜਿਨ੍ਹਾਂ ਵਿੱਚ ਹਾਈਡਰੋ ਜਿਹੜੀ ਫਲੋਰੋਕਾਰਬਨਸ ਆ ਜਿਨ੍ਹਾਂ ਨੂੰ HFCs ਵੀ ਆਖੇ ਜਾਂਦੇ, HFCs ਖਾਸ ਕਰਕੇ ਰੈਫਰੀਜਰੇਸ਼ਨ ਦੇ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਗੈਸ ਹੁੰਦੀ ਹੈ ਅਤੇ ਇੱਕ ਗ੍ਰੀਨ ਹਾਊਸ ਗੈਸ ਆ ਜਿਸ ਦੇ ਨਾਲ ਜਿਹੜੇ ਕਹਿ ਲਓ ਵੀ ਇਨਵਾਇਰਮੈਂਟ ਦੇ ਵਿੱਚ ਐਟਮੋਸਫੀਅਰ ਦੇ ਵਿੱਚ ਗਰਮੈਸ਼ ਜਿਹੜੀ ਆ ਉਹ ਘੁੱਟੀ ਜਿਹੜੀ ਉਹ ਰਹਿ ਜਾਂਦੀ ਹੈ। EPA ਵਾਲੇ ਕਹਿ ਰਹੇ ਆ ਵੀ ਇਸ ਦੇ ਉੱਤੇ ਉਹ ਕ੍ਰੈਕ ਡਾਊਨ ਕਰਨ ਜਿਹੜੇ ਉਹ ਜਾ ਰਹੇ ਹੈਗੇ ਨੇ। ਉਹਨਾਂ ਨੇ ਕਿਹਾ ਵੀ ਨਵੀਆਂ ਰੈਗੂਲੇਸ਼ਨਸ HFC ਦੇ ਸੰਬੰਧਿਤ ਅਗਲੇ 15 ਸਾਲਾਂ ਦੇ ਲਈ ਉਹ ਲੈ ਕੇ ਆਉਣਗੇ। ਕਹਿੰਦੇ ਵੀ ਇਹ ਇੱਕ ਪਹਿਲਾ ਰੈਗੂਲੇਟਰੀ ਸਟੈਪ ਹੋਊਗਾ ਬਾਈਡਨ ਪ੍ਰਸ਼ਾਸਨ ਦੇ ਅਧੀਨ ਜਿਹੜੀ ਇਹ ਚੱਲ ਰਹੀ EPA ਆ ਉਸ ਦੇ ਵੱਲੋਂ। ਕਹਿੰਦੇ ਵੀ ਰਾਈਟ ਨਾਓ ਐਟਮੋਸਫੀਅਰ ਦੇ ਵਿੱਚ ਜਿਹੜੇ ਆ ਉਹ ਕਾਫੀ ਜ਼ਿਆਦਾ HFCs ਜਿਹੜੀਆਂ ਉਹ ਹੈਗੀਆਂ ਆ। ਕਹਿੰਦੇ ਇੱਕ ਵਾਰੀ ਜਿਹੜੀ ਐਟਮੋਸਫੀਅਰ ਦੇ ਵਿੱਚ ਛੱਡੀ ਹੋਈ HFC ਆ ਉਹ 250 ਸਾਲ ਤੱਕ ਜਿਹੜੀ ਆ ਉਸ ਦੇ ਵਿੱਚ ਟਰੈਪ ਰਹਿੰਦੀ ਆ ਅਤੇ ਉਹ ਹੀਟ ਨੂੰ ਟਰੈਪ ਕਰਕੇ ਜਿਹੜੀ ਉਹ ਰੱਖਦੀ ਆ। ਸੋ ਦੇਖਦੇ ਹਾਂ EPA ਦੀ ਨਵੀਂ ਰੈਗੂਲੇਸ਼ਨ ਇਸ ਦੇ ਬਾਬਤ ਜਿਹੜੀ ਆ ਉਹ ਕੀ ਆਖੇਗੀ।
ਅਗਲੀ ਖਬਰ ਜਿਹੜੀ ਆ ਫਲੋਰੀਡਾ ਤੋਂ ਆ ਰਹੀ ਆ, ਜਿੱਥੇ ਕਿ ਇੱਕ 31 ਸਾਲਾਂ ਦਾ ਕੈਦੀ ਜਿਹੜਾ ਸੀ, ਉਸ ਦੀ ਅੱਜ ਮੌਤ ਹੋ ਗਈ। ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਜਿਹੜੀ ਮਿਲੀ ਹੋਈ ਸੀ। ਉਸ ਨੇ 17 ਸਾਲ ਪਹਿਲਾਂ ਆਪਣੇ ਹੀ ਸਕੂਲ ਦੀ ਇੱਕ ਬੱਚੀ ਨੂੰ ਜਿਹੜਾ ਬਾਥਰੂਮ 'ਚ ਸੱਦ ਕੇ ਤੇ ਉਹਦੀ ਜਿਹੜੀ ਜੀਭ ਕੱਟ ਦਿੱਤੀ ਸੀ। ਇਸ ਤੋਂ ਬਾਅਦ ਉਹਦੀ ਡੈਥ ਵੀ ਹੋ ਗਈ ਸੀ ਤੇ ਇਸ ਨੂੰ ਲਾਈਫ ਟਰਮ ਦੀ ਜਿਹੜੀ ਸਜ਼ਾ ਹੋਈ ਹੋਈ ਸੀ। ਪਰ ਅੱਜ ਖਬਰ ਆ ਰਹੀ ਆ ਵੀ ਇਹ ਜਿਹੜਾ ਉੱਥੇ ਕਰੈਕਸ਼ਨ ਫੈਸਿਲਿਟੀ ਦੇ ਵਿੱਚ ਆਪਣੀ ਸਜ਼ਾ ਭੁਗਤ ਰਿਹਾ ਸੀ ਤੇ ਉਸ ਦੀ ਮੌਤ ਹੋ ਗਈ ਹੈਗੀ ਆ। ਜੀ। ਉੱਧਰ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਯੂਕੇ ਦਾ ਬੋਰਿਸ ਜੌਨਸਨ, ਉਸ ਦੇ ਉੱਤੇ 3 ਵੱਖੋ ਵੱਖਰੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਆ ਕਹਿੰਦੇ ਉਹ ਚੱਲ ਰਹੀਆਂ ਆ। ਉਸਦੇ ਆਪਣੇ ਹੀ ਖੇਮੇ ਦੇ ਕੰਜ਼ਰਵੇਟਿਵ ਜਿਹੜੇ ਆ ਪਾਰਟੀ ਦੇ ਲੋਕ ਕਹਿ ਰਹੇ ਆ ਵੀ ਜੇ ਇਹਨਾਂ ਜਿਹੜੇ ਉਸ ਦੇ ਉੱਤੇ ਕਥਿਤ ਦੋਸ਼ ਲੱਗੇ ਆ, ਜਿਨ੍ਹਾਂ ਵਿੱਚ ਅਭੀ ਆਪਣੇ ਜਿਹੜਾ ਪ੍ਰਾਈਵੇਟ ਉਸ ਦੀ ਅਪਾਰਟਮੈਂਟ ਸੀਗਾ ਲੰਡਨ ਦੇ ਵਿੱਚ, ਉਸ ਦੀ ਇਸਨੇ ਰੈਨੋਵੇਸ਼ਨ ਬਹੁਤ ਮਹਿੰਗੀ ਜਿਹੜੀ ਆ ਉਹ ਕਰਵਾਈ ਆ। ਸੋ ਉਸ ਦੇ ਉੱਤੇ ਗਲਤ ਫੰਡਿੰਗ ਤੇ ਹੋਰ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਕਥਿਤ ਦੋਸ਼ ਆ ਉਹ ਲਾਏ ਗਏ ਆ। ਸੋ ਉਸ ਦੀ ਪਾਰਟੀ ਵਾਲੇ ਕਹਿ ਰਹੇ ਵੀ ਜੇ ਇਹਨਾਂ ਵਿੱਚ ਕਿਸੇ ਵੀ ਤਰੀਕੇ ਦੀ ਸੱਚਾਈ ਆ ਤਾਂ ਬੋਰਿਸ ਜੌਨਸਨ ਨੂੰ ਤੁਰੰਤ ਜਿਹੜਾ ਆ ਅਸਤੀਫਾ ਦੇ ਦੇਣਾ ਚਾਹੀਦਾ ਆ। ਬੋਰਿਸ ਜੌਨਸਨ ਦੇ ਦੁਆਰਾ ਇਹ ਸਾਰੇ ਦੋਸ਼ਾਂ ਨੂੰ ਜਿਹੜਾ ਉਹ ਨਕਾਰਿਆ ਗਿਆ ਆ। ਅਗਲੀ ਖਬਰ ਜਿਹੜੀ ਟੈਕਸਸ ਤੋਂ ਆ ਰਹੀ ਆ, ਉੱਥੇ ਇੱਕ ਰਨ ਆਫ ਇਲੈਕਸ਼ਨ ਸੀਗੀ। ਇਸ ਰਨ ਆਫ ਇਲੈਕਸ਼ਨ ਦੇ ਵਿੱਚ ਕਾਂਗਰਸ ਦੀ ਸੀਟ ਦੇ ਲਈ ਸੀ। ਦੋਨੋਂ ਜਿਹੜੇ ਕੈਂਡੀਡੇਟ ਹੈਗੇ ਆ ਉਹ ਹੁਣ ਰਿਪਬਲਿਕਨ ਹੈਗੇ ਆ। ਸੂਜ਼ਨ ਰਾਈਟ ਵੀ ਉੱਥੇ ਜਿਹੜੀ ਕੈਂਡੀਡੇਟ ਸੀ। ਹੁਣ ਨੈਕਸਟ ਇਲੈਕਸ਼ਨ ਜਿਹੜੀ ਆ ਉਹ ਨਵੰਬਰ 'ਚ ਹੋਊਗੀ। ਦੋਨਾਂ 'ਚੋਂ ਕਿਹੜਾ ਆਉਂਦਾ ਆ, ਪਰ ਜਿਹੜੇ ਡੈਮੋਕਰੇਟ ਆ ਉਹ ਪਹਿਲੇ 2 ਪੋਜੀਸ਼ਨ 'ਚ ਨਹੀਂ ਆ ਸਕੇ। ਜੀ। ਯਾਹੂ ਤੇ AOL ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇੰਟਰਨੈਟ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਜਿਹੜੇ ਆ ਉਹ ਮੰਨੇ ਜਾਂਦੇ ਸੀਗੇ, ਪਰ ਇਹ ਹੁਣ ਇੰਟਰਨੈਟ 올ਡੀਜ਼ ਇੱਕ ਹਿਸਾਬ ਦੇ ਨਾਲ ਪੁਰਾਣੇ ਜਿਹੜੇ ਉਹ ਬਣ ਕੇ ਰਹਿ ਗਏ ਆ। ਵਰਾਈਜ਼ਨ ਨੇ ਕੁਝ ਸਮਾਂ ਪਹਿਲਾਂ ਇਹਨਾਂ ਨੂੰ ਖਰੀਦਿਆ ਸੀ ਤੇ ਵਰਾਈਜ਼ਨ ਹੁਣ ਇਹਨਾਂ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਵੇਚਣ ਜਾ ਰਹੀ ਆ। $5 ਬਿਲੀਅਨ ਦੇ ਵਿੱਚ ਇੱਕ ਪ੍ਰਾਈਵੇਟ ਇਕਵਿਟੀ ਫਰਮ ਅਪੋਲੋ ਆ, ਉਸ ਨੂੰ ਜਿਹੜਾ ਆ ਇਹ ਵਰਾਈਜ਼ਨ ਆ ਉਹ ਜਿੱਦਾਂ ਵੇਚ ਰਹੀ ਹੈ। ਇੱਦਾਂ ਲੱਗ ਰਿਹਾ ਸੀ ਵੀ ਗਲ 'ਚ ਪਿਆ ਪਾਟਾ ਢੋਲ ਇਹਨਾਂ ਨੇ ਵਜਾ ਲਿਆ ਜਿੰਨਾ ਕੁ ਵੱਜਦਾ ਸੀਗਾ, ਤੇ ਹੁਣ ਕਹਿੰਦੇ ਵੀ ਚਲੋ ਜੀ ਇਸ ਨੂੰ ਲਾਹੋ ਜਿਹੜੇ ਉਹ ਗਲ ਦੇ ਵਿੱਚੋਂ। ਸੋ ਹੁਣ ਕੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਪਤਾ ਨਹੀਂ ਆ, ਪਰ ਫੇਸਬੁੱਕ, ਗੂਗਲ, ਇਹਨਾਂ ਦੇ ਮੋਹਰੇ ਹਾਲ ਦੀ ਘੜੀ ਇਹ ਜਿਹੜੇ ਯਾਹੂ ਤੇ AOL ਆ, ਦੋਨੋਂ ਹੀ ਇੱਕ ਹਿਸਾਬ ਦੇ ਨਾਲ ਹੁਣ ਬਹੁਤ ਬੌਣੇ ਜੇ ਬਣ ਗਏ ਆ। ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਨੈਸ਼ਨਲ ਗਾਰਡਸ ਆ, ਉਹਨਾਂ ਦਾ ਇੱਕ ਹੈੱਡ ਜਿਹੜਾ ਆ ਨਿਊਸਮ ਆਫਿਸ ਵੱਲੋਂ ਉਸ ਨੂੰ ਚੇਂਜ ਕਰ ਦਿੱਤਾ ਗਿਆ ਆ। ਮੇਜਰ ਗਾਰਡ ਜਨਰਲ ਜਿਹੜੇ ਡੇਵਿਡ ਵਾਲਡਵਿਨ ਆ, ਉਹਨਾਂ ਨੂੰ ਆਪਣੀ ਪੋਜੀਸ਼ਨ ਤੋਂ ਹਟਾ ਦਿੱਤਾ ਗਿਆ ਆ। ਸੋ ਇਹਦੇ ਨਾਲ ਕਾਫੀ ਜਿਹੜਾ ਆ ਸ਼ੇਕ ਅਪ ਨੈਸ਼ਨਲ ਗਾਰਡਸ ਜਿਹੜੇ ਆ ਕੈਲੀਫੋਰਨੀਆ ਦੇ ਉਹਦੇ ਵਿੱਚ ਹੋਣ ਜਾ ਰਿਹਾ ਆ। ਜੀ। ਅਗਲੀ ਜਿਹੜੀ ਆ ਗੱਲ ਕਰਦੇ ਜਾਈਏ ਸਟੈਨਿਸਲਾਸ ਤੋਂ ਜਿਹੜੀ ਇਹ ਖਬਰ ਆ ਰਹੀ ਆ। ਇੱਕ ਕਹਿੰਦੇ ਟੀਨੇਜਰ ਆ, ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਇੱਕ ਟਾਕੋ ਟਰੱਕ ਦੇ ਜਿਹੜੇ ਉਹ ਲਾਗੇ ਸਟੈਨਿਸਲਾਸ ਦੇ ਜਿਹੜੇ ਸ਼ੈਰਿਫ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹ ਲੱਗਦਾ ਹੈ ਵੀ ਮਾਰਦਾ ਉਹਨਾਂ ਨੇ ਕਿਸੇ ਹੋਰ ਬੰਦੇ ਨਹੀਂ ਸੀਗਾ, ਪਰ ਇਸ ਜਿਹੜੇ ਟੀਨੇਜਰ ਦੀ ਜਿਹੜੀ ਉਹ ਮੌਤ ਹੋ ਗਈ ਆ। ਇਹ ਕੱਲ੍ਹ ਜਿਹੜਾ ਆ ਈਵਨਿੰਗ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਉੱਥੇ ਹੈਗੀ ਆ। ਇਹ ਸਟੈਨਿਸਲਾਸ ਦੇ ਸ਼ੈਰਿਫ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੈ ਤੇ ਕਹਿੰਦੇ ਵੀ ਹੁਣ ਉਸ ਦੀ ਜਾਂਚ ਚੱਲ ਰਹੀ ਆ ਵੀ ਜਿਸ ਨੇ ਵੀ ਇਹ ਕਤਲ ਕੀਤਾ ਆ ਤੇ ਉਸ ਨੂੰ ਤੁਰੰਤ ਜਿਹੜਾ ਉਹ ਫੜਿਆ ਜਾਵੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਡੀ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। 76,000 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਕੈਦੀ ਆ, ਉਹ ਹੁਣ ਆਪਣੀ ਅਰਲੀ ਜਿਹੜੀ ਆ ਜਲਦੀ ਛੁੱਟੀ ਦੇ ਲਈ ਉਹ ਐਲੀਜੀਬਲ ਹੋਣਗੇ। 20,000 ਇਨਮੇਟ ਉਹਨਾਂ 'ਚੋਂ ਇੱਦਾਂ ਦੇ ਆ ਜਿਹੜੇ ਕਿ ਲਾਈਫ ਸੈਂਟੈਂਸ ਵਿਦ ਪੋਸੀਬਿਲਿਟੀ ਆਫ ਪੈਰੋਲ ਦੇ ਉੱਤੇ ਅੰਦਰ ਹੈਗੇ ਆ। 63,000 ਜਿਹੜੇ ਇਨਮੇਟਸ ਆ, ਜਿਹੜੇ ਕੈਦੀ ਆ, ਉਹਨਾਂ ਨੂੰ ਵਾਇਲੈਂਟ ਕ੍ਰਾਈਮਸ ਦੇ ਲਈ ਅੰਦਰ ਕੀਤਾ ਹੋਇਆ ਆ, ਪਰ ਕਿਉਂਕਿ ਉਹਨਾਂ ਦਾ ਗੁੱਡ ਬਿਹੇਵੀਅਰ ਹੈਗਾ ਆ, ਉਹਦੇ ਤਹਿਤ ਉਹਨਾਂ ਨੂੰ ਜਿਹੜਾ ਛੱਡਿਆ ਜਾ ਸਕਦਾ ਹੈਗਾ ਆ। ਈਵਨ ਦੋ ਇਹ ਜਿਹੜਾ ਇੱਥੇ ਦੇ ਗਵਰਨਰ ਆ ਗੈਬਨ ਨਿਊਸਮ, ਉਹਨਾਂ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਆ, ਪਰ ਇਹ ਕੈਦੀਆਂ ਨੂੰ ਛੁੱਟਣ ਲਈ ਥੋੜਾ ਜਿਹੜਾ ਸਮਾਂ ਆ ਉਹ ਜ਼ਰੂਰ ਲੱਗ ਸਕਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਊਯਾਰਕ ਦੇ ਵਿੱਚ ਇੱਕ ਸਿੱਖ ਮੁੰਡਾ ਜਿਸ ਦਾ ਨਾਂ ਸੁਮਿਤ ਆਹਲੂਵਾਲੀਆ ਸੀ,
ਜਦੋਂ ਉਹ ਹੋਟਲ ਦੀ ਲੌਬੀ ਦੇ ਵਿੱਚ ਵੜ ਰਿਹਾ ਸੀ, ਉਸ ਦੇ ਉੱਤੇ ਇੱਕ ਬੰਦੇ ਦੇ ਦੁਆਰਾ ਜਿਹੜਾ ਆ ਉਹ ਹਥੌੜੀ ਦੇ ਨਾਲ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ। 32 ਸਾਲਾਂ ਦਾ ਸੁਮਿਤ ਆਹਲੂਵਾਲੀਆ, ਇਸ ਦੇ ਵਿੱਚ ਬਚਾਅ ਹੋ ਗਿਆ। ਉਹ ਜਿੱਦਾਂ ਹੀ ਕਮਰੇ 'ਚ ਰੂਮ ਦੇ ਵਿੱਚ ਉਹ ਵੜਨ ਵਾਲਾ ਸੀ, ਪਿੱਛੋਂ ਉਸ ਬੰਦੇ ਨੇ ਆ ਕੇ ਜਿਹੜੀ ਹਥੌੜੀ ਉਹਦੇ ਸਿਰ ਦੇ ਵਿੱਚ ਮਾਰੀ। ਪੱਗ ਉਸਨੇ ਜਿਹੜੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਬੰਨ੍ਹੀ ਹੋਈ ਸੀ। ਇਸ ਨੇ ਮੁੰਡੇ ਨੇ ਜਿਹੜੀ ਉੱਥੇ CBS ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਦੱਸਿਆ, ਕਹਿੰਦਾ ਜਿੱਦਾਂ ਹੀ ਮੈਂ ਵੜਿਆ ਉਸਨੇ ਜਿਹੜਾ ਉਹ ਕਿਹਾ ਵੀ ਕਹਿੰਦਾ ਜਦੋਂ ਉਹ ਲਾਗੇ ਆਇਆ ਤਾਂ ਮੈਂ ਉਹਨੂੰ ਪੁੱਛਿਆ ਵੀ ਹਾਂ ਭਾਈ ਕਿੱਦਾਂ ਕੀ ਹੋਇਆ? ਕਹਿੰਦਾ ਵੀ ਤੂੰ ਮੇਰਾ ਭਰਾ ਨਹੀਂ ਆ ਅਤੇ ਅਸੀਂ ਸੇਮ ਸਕਿਨ ਦੇ ਨਹੀਂ ਆ, ਆਈ ਡੋਂਟ ਲਾਈਕ ਯੂ। ਇੱਦਾਂ ਦੀਆਂ ਗੱਲਾਂ ਕਹਿ ਕੇ ਅਤੇ ਬਾਅਦ ਦੇ ਵਿੱਚ ਉਸਦੇ ਸਿਰ ਦੇ ਵਿੱਚ ਉਸਨੇ ਹਥੌੜੀ ਜਿਹੜੀ ਉਹ ਮਾਰੀ ਹੈ। ਇਸ ਟਾਈਮ ਦੇ ਉੱਤੇ ਜਿਹੜੀ ਉੱਥੋਂ ਦੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਆ, ਉਹ ਪੁਲਿਸ ਦੇ ਉੱਤੇ ਦਬਾਅ ਪਾ ਰਹੀ ਆ ਵੀ ਇਸ ਨੂੰ ਐਜ਼ ਏ ਹੇਟ ਕ੍ਰਾਈਮ ਇੰਸੀਡੈਂਟ ਦੇ ਵਜੋਂ ਜਿਹੜਾ ਆ ਉਹ ਇਨਵੈਸਟੀਗੇਟ ਕਰਨਾ ਜਿਹੜਾ ਉਹ ਚਾਹੀਦਾ ਆ। ਆਲਰੇਡੀ ਆਪਾਂ ਦੇਖਿਆ ਵੀ ਪਿਛਲੇ ਜਿਹੜੇ ਆ ਕਈ ਮਹੀਨਿਆਂ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਉੱਤੇ ਐਂਟੀ ਏਸ਼ੀਅਨ ਹੇਟ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਜੀ, ਅਗਲੀ ਖਬਰ ਵਿੱਚ ਚਲੀਏ। ਆਪਾਂ ਦੇਖਿਆ ਹੋਊਗਾ ਪਿਛਲੇ ਮਹੀਨਿਆਂ ਦੇ ਦੌਰਾਨ ਕਿਸ ਤਰ੍ਹਾਂ ਜਿਹੜਾ ਇੰਡੀਆ ਦਾ ਰੁਪਈਆ ਹੈ ਉਹ ਡਾਲਰ ਦੇ ਮੁਤਾਬਕ ਬਰਾਬਰ ਜਿਹੜਾ ਥੱਲੇ ਨੂੰ ਜਾ ਰਿਹਾ। ਸੋ ਇੱਦਾਂ ਹੀ ਇੱਕ ਆਪਣਾ ਇੱਧਰ ਗੁਆਂਢੀ ਮੁਲਕ ਕੋਲੰਬੀਆ ਜਿਹੜਾ ਆ, ਉਹਨਾਂ ਦਾ ਜਿਹੜਾ ਪੈਸੋ ਆ ਉਹ ਵੀ ਬਹੁਤ ਥੱਲੇ ਜਿਹੜਾ ਡਿੱਗਿਆ ਜਾ ਰਿਹਾ ਹੈਗਾ। ਕੋਲੰਬੀਆ ਦੇ ਫਾਈਨੈਂਸ ਮਿਨਿਸਟਰ ਨੇ ਅੱਜ ਅਸਤੀਫਾ ਦੇ ਦਿੱਤਾ। ਉਹ ਤੋਂ ਬਾਅਦ 1.9% ਜਿਹੜਾ ਉੱਥੇ ਦਾ ਪੈਸੋ ਆ ਉਹ ਥੱਲੇ ਚਲਾ ਗਿਆ ਅਤੇ $1 ਦੀ ਕੀਮਤ ਕੋਲੰਬੀਆ ਦੇ 3816.15 ਦੇ ਬਰਾਬਰ ਆ। ਜੀ ਜੀ ਬਿਲਕੁਲ। ਕੋਲੰਬੀਆ ਇਹ ਉਹੀ ਹੈ ਜਿੱਥੋਂ ਦਾ ਜਿਹੜੇ ਬੜੇ ਵੱਡੇ ਜਿਹੜੇ ਡਰੱਗ ਲਾਰਡ ਆ, ਉੱਥੇ ਕੋਕੇਨ ਦੇ ਬਣਾਉਣ ਦਾ ਕੰਮ ਬਹੁਤ ਜ਼ਿਆਦਾ ਜਿਹੜਾ ਆ ਉਹ ਉੱਥੇ ਚੱਲਦਾ ਆ। ਉੱਥੋਂ ਦੀ ਫੈਲਾਈ ਹੋਈ ਜਿਹੜੀ ਡਰੱਗ ਆ ਦੁਨੀਆ ਭਰ ਦੇ ਵਿੱਚ ਕਈ ਕਮਿਊਨਿਟੀਜ਼, ਨੇਬਰਹੁੱਡਸ, ਪਰਿਵਾਰਾਂ ਨੂੰ ਜਿਹੜੀ ਆ ਉਹ ਤਬਾਹ ਜਿਹੜੀ ਉਹ ਕਰੀ ਜਾ ਰਹੀ ਆ। ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਉਹ ਕਰਦੀ ਆ ਰਹੀ ਆ ਅਤੇ ਹਾਲਾਤ ਜਿਹੜੇ ਆ ਉੱਥੇ ਦੇ ਕੋਈ ਬਹੁਤੇ ਜ਼ਿਆਦਾ ਜਿਹੜੇ ਉਹ ਚੰਗੇ ਜਿਹੜੇ ਉਹ ਨਹੀਂ ਹੈਗੇ ਪੋਲੀਟੀਕਲ ਤੌਰ ਦੇ ਉੱਤੇ ਵੀ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਹੁਣ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਤੁਹਾਡੀਆਂ ਜਿਹੜੀਆਂ ਸਰੋਤੇ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200 ਅਤੇ ਤੁਸੀਂ ਆਪਣੇ ਜਿਹੜੇ ਵਿਚਾਰ ਸਾਂਝੇ ਕਰ ਸਕਦੇ ਵੀ। ਇੱਕ ਪਾਸੇ ਤਾਂ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਭਾਰਤ ਆ ਉਸ ਦੀ ਮਦਦ ਕਰਨ ਦੇ ਲਈ ਲੱਖਾਂ ਹੀ ਡਾਲਰ, ਕਰੋੜਾਂ ਹੀ ਡਾਲਰ ਜਿਹੜੇ ਆ ਉਹ ਘੱਲ ਰਹੇ ਆ, ਕੋਈ ਆਕਸੀਜਨ ਘੱਲ ਰਿਹਾ ਆ। ਅਤੇ ਉੱਥੇ ਫਸੇ ਹੋਏ ਲੋਕ ਹੁਣ ਜੇ ਉਹ ਨਿਕਲਣਾ ਚਾਹ ਰਹੇ ਆ ਅਤੇ ਉੱਥੋਂ ਦੀਆਂ ਜਿਹੜੀਆਂ ਏਅਰਲਾਈਨ ਦੇਖੋ ਛਿੱਲ ਕੀ ਪੂਰੀ ਤਰ੍ਹਾਂ ਜਿਹੜਾ ਆ ਉਹ ਰਗੜਨ ਦੇ ਉੱਤੇ ਆਈਆਂ। 3 ਤੋਂ 6 ਲੱਖ ਰੁਪਈਏ ਦੀ ਜਿਹੜੀ ਟਿਕਟ ਆ ਇੱਕ ਪਾਸੇ ਦੀ ਜਿਹੜੀ ਉਹਨਾਂ ਨੇ ਕੀਤੀ ਹੋਈ ਆ। ਅਮਰੀਕਾ ਦੇ ਵਿੱਚ ਅੱਜ ਤੋਂ ਜਿਹੜਾ ਟਰੈਵਲ ਬੈਨ ਅੱਜ ਰਾਤ ਤੋਂ ਜਿਹੜਾ ਆ ਉਹ ਲੱਗ ਜਾਣਾ ਆ। ਸੋ ਜਿਹੜੇ ਵੀ US ਦੇ ਸਿਟੀਜ਼ਨ ਨਹੀਂ ਹੈਗੇ ਉਹਨਾਂ ਨੂੰ ਇੱਥੇ ਆਉਣ ਦੇ ਉੱਤੇ ਜਿਹੜੀ ਰੋਕ ਹੋਊਗੀ। ਉਸ ਦੇ ਵਿੱਚ ਸਟੂਡੈਂਟ ਵੀਜ਼ੇ ਵਾਲੇ ਵੀ ਹੋ ਸਕਦੇ ਆ, ਨਾਨ ਇਮੀਗਰੈਂਟ, ਕੋਈ ਬਿਜ਼ਨਸ ਦੇ ਲਈ, ਕਿਸੇ ਨੇ ਟੂਰਿਸਟ ਵਾਲਾ ਵੀ ਜਿਹੜਾ ਆਉਣਾ ਸੀਗਾ। ਈਵਨ ਦੋ ਕਿਸੇ ਦੀਆਂ ਇੰਟਰਵਿਊ ਹੋ ਕੇ ਉਹਨਾਂ ਨੂੰ ਨਾਨ ਇਮੀਗਰੈਂਟ ਵੀਜ਼ਾ ਜਿਹੜਾ ਉਹ ਮਿਲਿਆ ਵੀ ਹੋਊਗਾ, ਉਹਨਾਂ ਸਾਰਿਆਂ ਦੇ ਉੱਤੇ ਆਉਣ ਦੇ ਉੱਤੇ ਰੋਕ ਜਿਹੜੀ ਉਹ ਲੱਗ ਜਾਣੀ ਆ। ਬਹੁਤ ਸਾਰੇ ਲੋਕ ਆਪਣੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ ਉੱਥੇ ਫਸੇ ਪਏ ਹੋਏ ਨੇ। ਫਸੇ ਕੀ ਆ, ਜਾਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਉੱਥੇ ਰੁਕੇ ਆ। ਹੁਣ ਉਹਨਾਂ ਨੇ ਕਾਹਲੀ ਪਾਉਣੀ ਉੱਥੇ ਜਾਣ ਦੇ ਲਈ। ਪਹਿਲਾਂ ਤਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਤਾਂ ਆਪਾਂ ਦੇਖਿਆ ਸੀਗਾ ਵੀ ਇਹਨਾਂ ਨੇ ਸਪੈਸ਼ਲ ਜਿਹੜੀਆਂ ਫਲਾਈਟਾਂ ਉਦੋਂ ਬਣਾ ਕੇ ਤਾਂ ਲੋਕਾਂ ਨੂੰ ਇੱਥੇ ਜਿਹੜਾ ਉਹ ਸੱਦਿਆ ਸੀਗਾ। ਉਸ ਦੇ ਡਾਲਰ ਵੀ ਜਿਹੜੇ ਉਹਨਾਂ ਨੇ ਲਏ ਸੀ। ਹੁਣ ਇਹ ਨਹੀਂ ਪਤਾ ਵੀ ਆਉਣ ਵਾਲੀ ਸਥਿਤੀ ਜਿਹੜੀ ਆ ਉਹ ਕਿੱਦਾਂ ਦੀ ਬਣਨੀ ਆ। ਪਰ ਇਹ ਵੀ ਇੰਡੀਆ ਦੇ ਵਿੱਚ ਉੱਥੇ ਦੇ ਲੋਕ ਉੱਥੋਂ ਹੀ ਜਿਹੜੀਆਂ ਉਹ ਲਾਸ਼ਾਂ ਦੇ ਉੱਤੇ ਜਿਹੜੀ ਆ ਬਜ਼ਾਰੀ ਜਿਹੜੀ ਕਰ ਰਹੇ ਆ। ਅਤੇ ਹੁਣ ਜਿਹੜੇ ਇੱਥੇ ਲੋਕ ਵਾਪਸ ਆਉਣਾ ਚਾਹੁੰਦੇ ਆ ਅਤੇ ਉਹਨਾਂ ਨੂੰ ਹੁਣ ਲੁੱਟਣ ਦੇ ਵਿੱਚ ਬਿਲਕੁਲ ਮੋਹਰੇ ਜਿਹੜੇ ਉਹ ਹੋਏ ਪਏ ਨੇ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਆਪਾਂ ਪਿਛਲੇ 10 ਦਿਨਾਂ ਤੋਂ ਮੈਂ ਤਾਂ ਸਪੈਸ਼ਲੀ ਹਰ ਸ਼ੋਅ 'ਚ ਕਹਿੰਦਾ ਰਿਹਾ ਵੀ ਇਹ ਫਲਾਈਟਾਂ ਬੰਦ ਹੋ ਜਾਣੀਆਂ। ਜਿਹੜਾ ਤੁਹਾਡਾ ਉੱਥੇ ਦੋਸਤ ਮਿੱਤਰ ਰਿਸ਼ਤੇਦਾਰ ਗਿਆ ਉਹਨਾਂ ਨੂੰ ਸੱਦ ਲਓ। ਸੋ ਕਈ ਵਾਰੀ ਕੀ ਹੁੰਦਾ, ਕੱਲ੍ਹ ਸਾਨੂੰ ਫਰਿੱਜ ਨੂੰ ਇੱਕ ਬਜ਼ੁਰਗ ਵੀ ਮਿਲੇ ਸੀ, ਉਹ ਕਹਿੰਦੇ ਵੀ ਰੇਡੀਓ ਵਾਲੇ ਡਰਾਉਂਦੇ ਰਹਿੰਦੇ ਆ। ਅਸੀਂ ਡਰਾਉਂਦੇ ਨਹੀਂ, ਅਸੀਂ ਬਿਲਕੁਲ ਜਿਹੜੀ ਸਹੀ ਖਬਰ ਹੁੰਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਤਾਂ ਕਿ ਕਮਿਊਨਿਟੀ ਨੂੰ ਕੋਈ ਨਾ ਕੋਈ ਜਿਹੜਾ ਫਾਇਦਾ ਹੋ ਜਾਏ। ਸੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਵੀ ਜਿਹੜੇ ਵਿਚਾਰ ਆ ਉਹ ਸੁਣਾਂਗੇ ਅਤੇ ਤੁਸੀਂ ਕਾਲ ਕਰ ਸਕਦੇ ਆ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਰਾਈਟ ਨਾਓ, ਕਿਉਂਕਿ ਲਾਈਵ ਪ੍ਰੋਗਰਾਮ ਚੱਲ ਰਿਹਾ। ਨੰਬਰ ਹੈਗਾ 408-272-5200।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਖੁੱਲ ਗਿਆ ਉਹ ਬਾਈ ਕੀ ਖੁੱਲ ਗਿਆ ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ ਫ੍ਰਿਜ਼ਨੋ ਵਿੱਚ ਹਾਈਵੇ 99 ਅਤੇ 180 ਦੀ ਨੁੱਕਰ ਤੇ ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ ਕਾਰ ਚਾਹੇ ਟਰੱਕ ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ ਟਰੱਕਾਂ ਲਈ ਖੁੱਲੀ ਪਾਰਕਿੰਗ 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ ਵੀਕਲੀ ਤਨਖਾਹ ਮਿਲੇਗੀ ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕੁਇਲੋ ਡਰਾਈਵ ਫ੍ਰੈਸਨੋ ਹੋਰ ਜਾਣਕਾਰੀ ਲਈ ਕਾਲ 559 266 3737 ਜਾਂ 559 264 3737 ਜੇਮਸ ਅਰਵਾਈਨ ਫਾਊਂਡੇਸ਼ਨ ਕੈਲੀਫੋਰਨੀਆ ਦੇ ਇਹੋ ਜਿਹੇ ਆਗੂ ਜੋ ਵੱਧ ਚੜ ਕੇ ਕੈਲੀਫੋਰਨੀਆ ਦੇ ਲੋਕਾਂ ਦੀ ਮਦਦ ਕਰਦੇ ਹਨ ਉਹਨਾਂ ਨੂੰ ਹਰ ਸਾਲ ਉਹਨਾਂ ਦੇ ਕੀਤੇ ਕੰਮ ਸਰਾਉਂਦੇ ਹੋਏ ਜੇਮਸ ਅਰਵਾਈਨ ਫਾਊਂਡੇਸ਼ਨ ਲੀਡਰਸ਼ਿਪ ਅਵਾਰਡ ਅਤੇ ਆਪਣੇ ਚੰਗੇ ਕੰਮ ਨੂੰ ਵਧਾਉਣ ਲਈ 250,000 ਦੀ ਗ੍ਰਾਂਟ ਦੇ ਨਾਲ ਸਨਮਾਨਿਤ ਕਰਦੀ ਹੈ ਸੋ ਜੇ ਤੁਸੀਂ ਵੀ ਇਹੋ ਜਿਹੇ ਕਿਸੇ ਲੀਡਰ ਜਾਂ ਆਗੂ ਨੂੰ ਜਾਣਦੇ ਹੋ ਤਾਂ 2022 ਦੇ ਜੇਮਸ ਅਰਵਾਈਨ ਫਾਊਂਡੇਸ਼ਨ ਲੀਡਰਸ਼ਿਪ ਅਵਾਰਡ ਲਈ ਅੱਜ ਹੀ ਉਹਨਾਂ ਨੂੰ ਨੋਮੀਨੇਟ ਕਰੋ ਇਹ ਫਾਊਂਡੇਸ਼ਨ ਕੈਲੀਫੋਰਨੀਆ ਦੇ ਡਾਈਵਰਸ ਕਲਚਰ ਤੋਂ ਆਉਣ ਵਾਲੇ ਆਗੂਆਂ ਨੂੰ ਵਧਾਵਾ ਦਿੰਦੀ ਹੈ ਹੋਰ ਜਾਣਕਾਰੀ ਲਈ irvineawards.org ਦੇਖੋ ਜੀ ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਹੋਟਲ ਮੋਟਲ ਟੈਕਸੀ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500 ਐਲ ਏਰੀਏ ਵਿੱਚ ਇੰਡੀਅਨ ਫੂਡ ਬਣਾਉਣ ਦੀ ਸਿਖਲਾਈ ਦਾ 2 ਮਹੀਨੇ ਦਾ ਕੋਰਸ ਦਿੱਤਾ ਜਾ ਰਿਹਾ ਹੈ ਤੁਸੀਂ ਵੀ ਇਹ ਸਿਖਲਾਈ ਲੈ ਕੇ ਚੰਗੇ ਸ਼ੈਫ ਬਣ ਸਕਦੇ ਹੋ ਅਤੇ ਵਧੀਆ ਡਾਲਰ ਕਮਾ ਸਕਦੇ ਹੋ ਕਿਚਨ ਦਾ ਸਾਰਾ ਕੰਮ ਸਿਖਾਇਆ ਜਾਂਦਾ ਹੈ 2 ਮਹੀਨੇ ਦਾ ਕੋਰਸ ਹੈ ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ 2 ਮਹੀਨਿਆਂ ਦੇ ਵਿੱਚ ਤੁਸੀਂ ਵਧੀਆ ਕੁੱਕ ਬਣ ਸਕਦੇ ਹੋ ਹੋਰ ਜਾਣਕਾਰੀ ਲਈ ਕਾਲ 424 402 2211 424 402 2211 ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਹੋਟਲ ਮੋਟਲ ਟੈਕਸੀ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500 ਖਾਲਸਾ ਇੰਸ਼ੋਰੈਂਸ ਏਜੰਸੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KCVR ਲੋਡਾਈ ਸਟਾਕਟਨ 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸੋਦੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜੀ ਤੇ ਸਰੋਤਿਓ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ ਤੇ ਅੱਜ ਜਿਹੜੇ ਜੀ ਰਾਤ ਤੋਂ ਅਮਰੀਕਾ ਦੇ ਦੁਆਰਾ ਜਿਹੜੀਆਂ ਇੰਡੀਆ ਤੋਂ ਆ ਰਹੇ ਲੋਕ ਨੇ ਜਿਹੜੇ US ਦੇ ਸਿਟੀਜ਼ਨ ਨਹੀਂ ਹਨ ਉਹਨਾਂ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾ ਦਿੱਤੀਆਂ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਕੁਛ ਜਿਹੜੇ ਗ੍ਰੀਨ ਕਾਰਡ ਹੋਲਡਰ ਅਤੇ ਜਿਹੜੀਆਂ ਕੁਛ ਹੋਰ ਸਪੈਸ਼ਲ ਐਗਜ਼ੈਂਪਸ਼ਨ ਜਿਹੜੀਆਂ ਆ ਉਹਨਾਂ ਨੇ ਉਹ ਥੋੜ੍ਹੀਆਂ ਜਿਹੀਆਂ ਜਿਹੜੀਆਂ ਰੱਖੀਆਂ ਆ ਪਰ ਮੁੱਖ ਕਾਰਨ ਜਿਹੜਾ ਆ ਹਰਜੋਤ ਸਿੰਘ ਜੀ ਇਹਨਾਂ ਦੇ ਲਾਉਣ ਦਾ ਇਹੀ ਆ
ਵੀ ਜਿਹੜਾ ਇੰਡੀਅਨ ਕੋਵਿਡ-19 ਦਾ ਵੇਰੀਐਂਟ ਆ ਉਹ ਨਹੀਂ ਚਾਹੁੰਦੇ ਵੀ ਇੱਥੇ ਆਵੇ, ਪਰ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਮਿਸ਼ੀਗਨ ਦੇ ਵਿੱਚ ਇਹ ਜਿਹੜਾ ਵੇਰੀਐਂਟ ਆ ਉਹ ਲੱਭਿਆ ਗਿਆ ਹੈਗਾ ਆ। ਸੋ ਇਹ ਆਪਣੇ ਆਪ ਨੂੰ ਇੱਥੋਂ ਦੇ ਹੈਲਥ ਕੇਅਰ ਸਿਸਟਮ ਨੂੰ ਬਚਾ ਕੇ ਰੱਖਣ ਦੇ ਲਈ ਉਸ ਵੇਰੀਐਂਟ ਤੋਂ ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਆ। ਸੋ ਅੱਜ ਰਾਤ 12 ਵਜੇ ਤੋਂ ਜਿਹੜੇ ਵੀ ਲੋਕ ਅਮਰੀਕਨ ਸਿਟੀਜ਼ਨ ਨਹੀਂ ਹਨ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਆਉਣ ਤੋਂ ਜਿਹੜੀ ਉਹ ਰੋਕ ਹੋਵੇਗੀ। ਜੀ ਸੋ ਬਿਲਕੁਲ ਕੱਲਾ ਉੱਥੇ ਨਹੀਂ ਮਿਸ਼ੀਗਨ, ਰਾਜਕਰਮਵੀਰ ਸਿੰਘ ਜੀ ਇੱਥੇ ਫਾਲਸਮ ਸੈਕਰਾਮੈਂਟੋ ਦੇ ਲਾਗੇ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਕੇਸ ਜਿਹੜਾ ਹੈ ਉਹ ਸੇਮ ਵੇਰੀਐਂਟ ਦਾ ਲੱਭਿਆ ਹੈਗਾ। ਤੇ ਸਭ ਤੋਂ ਜਿਹੜੀ ਬਦਨਾਮੀ ਆ ਇੰਡੀਆ ਦੀ ਉਹ ਇਸ ਕੰਮੋਂ ਹੋ ਰਹੀ ਆ ਕਿਉਂਕਿ ਜਿਹੜੇ ਇੰਡੀਆ ਵਾਲੇ ਨੰਬਰ ਜਿਹੜੇ ਆ ਕਹਿੰਦੇ ਬਹੁਤ ਘੱਟ ਦੱਸ ਰਹੇ ਹੈਗੇ ਆ, ਬਹੁਤ ਜ਼ਿਆਦਾ ਜਿਹੜੇ ਝੂਠ ਬੋਲ ਰਹੇ ਆ। CDC ਦੇ ਮੁਤਾਬਕ ਕਹਿੰਦੇ ਵੀ ਜਿਸ ਤਰ੍ਹਾਂ ਦਾ ਮਾਡਲ ਦੇਖਿਆ ਜਾਵੇ, ਜਿੱਦਾਂ ਉੱਥੇ ਕੇਸਾਂ ਦੀ ਗਿਣਤੀ ਆ, ਜੋ ਫਿਗਰਸ ਇੰਡੀਆ ਦੀ ਸਰਕਾਰ ਦੱਸ ਰਹੀ ਆ ਉਹਦੇ ਨਾਲੋਂ 10 ਗੁਣਾ ਜ਼ਿਆਦਾ ਲੋਕ ਕਰੋਨਾ ਦੇ ਪੋਜ਼ਿਟਿਵ ਆ ਤੇ 10 ਗੁਣਾ ਜ਼ਿਆਦਾ ਜਿਹੜੀਆਂ ਮੌਤਾਂ ਉੱਥੇ ਹੋ ਰਹੀਆਂ। ਜੀ, ਤੇ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚੋਂ ਮਦਦ ਜਿਹੜੀ ਆ ਉਸ ਮੁਲਕ ਦੇ ਵਿੱਚ ਪਹੁੰਚਾਈ ਜਾ ਰਹੀ ਆ। ਲੱਖਾਂ ਕਰੋੜਾਂ ਜਿਹੜੇ ਆ ਉਹ ਡਾਲਰ ਆ ਉੱਧਰ ਉਹਨਾਂ ਨੂੰ ਘੱਲੇ ਆ, ਆਕਸੀਜਨ ਘੱਲੀ ਜਾ ਰਹੀ, ਆਕਸੀਜਨ ਕੰਸਨਟਰੇਟਰ ਘੱਲੇ ਜਾ ਰਹੇ ਆ। ਤੇ ਹੁਣ ਜਦੋਂ ਲੋਕ ਉੱਥੇ ਫਸੇ ਉੱਥੋਂ ਬਾਹਰ ਨਿਕਲਣਾ ਚਾਹ ਰਹੇ ਆ ਤੇ ਉੱਥੇ ਦੀਆਂ ਜਿਹੜੀਆਂ ਫਲਾਈਟਾਂ ਵਾਲੇ ਆ ਉਹਨਾਂ ਨੇ ਹੁਣ ਪੂਰੀ ਤਰ੍ਹਾਂ ਛਿੱਲ ਲਾਉਣੀ ਸ਼ੁਰੂ ਕਰ ਦਿੱਤੀ ਆ। 3 ਤੋਂ 6 ਲੱਖ ਰੁਪਈਏ ਦੀ ਜਿਹੜੀ ਟਿਕਟ ਆ ਉਹਨਾਂ ਨੇ ਇੱਕ ਤਰਫੇ ਦੀ ਜਿਹੜੀ ਉਹ ਕਰ ਦਿੱਤੀ ਆ। ਤੁਸੀਂ ਦੇਖੋ ਵੀ ਹੁਣ ਮਰਿਆ ਕੀ ਨਾ ਕਰੇ, ਬਸ ਫਸਿਆ ਜਿਹੜਾ ਉਹ ਕੀ ਨਾ ਕਰੇ, ਉਹੀ ਗੱਲ ਆ। ਬੰਦੇ ਲੈ ਤਾਂ ਲੈਂਦੇ ਆ ਹੁਣ ਮਜਬੂਰੀ ਦੇ ਵੱਸ, ਪਰ ਇੰਨਾ ਜ਼ਿਆਦਾ ਜਿਹੜਾ ਇਨਸਾਨੀਅਤ ਦਾ ਘਾਣ ਆ ਜਿਹੜਾ ਉੱਥੇ ਨਹੀਂ ਦੇਖਿਆ ਵੀ ਇੰਨੀ ਲੁੱਟ ਖੋਹ ਤੇ ਇੰਨੀ ਜਿਹੜੀ ਆ ਜਿਹੜੀ ਉਹਨਾਂ ਨੇ ਛਿੱਲ ਲਾਉਣੀ ਸ਼ੁਰੂ ਕੀਤੀ ਆ, ਟੂ ਮੱਚ ਆ। ਬਲਬੀਰ ਕੌਰ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਐਮਪੀ ਤੋਂ ਬੋਲਦੀ ਬਲਵੀਰ। ਹਾਂਜੀ ਸਤਿ ਸ਼੍ਰੀ ਅਕਾਲ ਕਾਕਾ। ਤੇ ਮੈਂ ਇੰਡੀਆ ਦੀ ਤੁਹਾਨੂੰ ਦੱਸਦੀ ਹਾਂ ਸਟੋਰੀ। ਮੇਰੀ ਮਾਸੀ ਜੀ ਉਹਨਾਂ ਦੀ ਲੱਤ ਟੁੱਟ ਗਈ ਤੇ ਉਹਨਾਂ ਨੂੰ ਫਲੋਰ ਦਾਖਲ ਕਰਾਤਾ ਹਸਪਤਾਲ ਦੇ ਵਿੱਚ, ਤੇ ਉਹਨਾਂ ਦੇ ਉੱਥੇ ਸਰੀਆ ਪਾਇਆ ਤੇ ਡਾਕਟਰ ਨੇ ਇੱਕ ਸਕਰੂ ਕੱਸ ਦਿੱਤਾ, ਦੂਜਾ ਨਹੀਂ ਕੱਸਿਆ। ਤੇ ਮੁੜ ਕੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਆਪੇ ਨਿਕਲ ਗਿਆ। ਤੇ ਜਦੋਂ ਉਦੋਂ ਬਾਅਦ ਉਹਨਾਂ ਨੇ ਬਿੱਲ ਬਣਾਇਆ ਤੇ 5 ਲੱਖ ਦਾ ਬਣ ਗਿਆ ਤੇ ਉਹਨਾਂ ਦੀ ਉੱਥੇ ਇਨਫੈਕਸ਼ਨ ਹੋਣ ਦੇ ਨਾਲ ਮੌਤ ਹੋ ਗਈ। ਤੇ ਉਸ ਤੋਂ ਬਾਅਦ ਖਾਨੀ ਕਹਿੰਦੇ ਕਿੰਨੇ ਲੱਖ ਰੁਪਈਆ ਦਿਓ ਤਾਂ ਤੁਹਾਨੂੰ ਬਾਡੀ ਦੇਵਾਂਗੇ। ਦੱਸੋ ਦੁਨੀਆ ਕਿੱਥੇ ਚੱਲ ਜਾਓ, ਗਰੀਬ ਬੰਦਾ ਕਿੱਥੇ ਮਰ ਜਾਊਗਾ ਜਾ ਕੇ ਵਿੱਚ। ਥੈਂਕ ਯੂ ਜੀ। ਕਿੰਨਾ ਔਖਾ ਹੈ ਇਸ ਗੱਲ ਵਿੱਚ ਜੀ, ਥੈਂਕ ਯੂ, ਮਿਹਰਬਾਨੀ ਜੀ। ਸੋ ਬਿਲਕੁਲ ਪੂਰਾ ਇੰਡੀਆ ਦਾ ਜਲੂਸ ਨਿਕਲ ਰਿਹਾ। ਆਪਾਂ ਦੇਖੋ ਰਾਜਕਰਮਵੀਰ ਸਿੰਘ ਜੀ, ਪੂਰਾ ਜਹਾਜ਼ ਇੱਕ ਖਾਲਸਾ ਏਡ ਵਾਲੇ ਭਰ ਕੇ ਆਕਸੀਜਨ ਦੇ ਜਿਹੜੇ ਹੈਗੇ ਆ ਕੰਸਨਟਰੇਟਰਸ ਉਹ ਲਿਜਾ ਰਹੇ ਆ। ਤੇ ਮੈਂ ਲੇਟੈਸਟ ਨਿਊਜ਼ ਪੜ੍ਹ ਰਿਹਾ ਜਿਹੜੇ ਇੰਡੀਆ 'ਚ ਜਿਹੜੇ ਆਕਸੀਜਨ ਦੇ ਕੰਸਨਟਰੇਟਰਸ ਜਿਹੜੇ ਆ ਉਹ ਬਲੈਕ 'ਚ ਮਿਲ ਰਹੇ ਆ ਤੇ ਉਹਨਾਂ ਦੇ ਉੱਤੇ ਵੀ GST ਕਹਿੰਦੇ ਲਾਈ ਜਾ ਰਹੀ ਆ। ਦੱਸੋ ਹੁਣ ਉਹ ਤੁਸੀਂ ਕੀ ਭਾਲ ਸਕਦੇ, ਉਹਦੇ ਤੇ ਵੀ ਟੈਕਸ ਹੈਲਪ ਸੈਸ ਆ ਜੀ ਉਹਦਾ ਨਾਂ, ਹੈਲਪ ਸੈਸ ਜਿਹੜਾ ਉਹਨਾਂ ਨੇ ਰੱਖਿਆ ਵੀ ਮਦਦ ਵੀ ਕਰੋ ਤੇ ਨਾਲ ਉੱਤੋਂ ਦੀ ਟੈਕਸ ਜਿਹੜਾ ਆ ਉਹ ਸਾਨੂੰ ਜਿਹੜਾ ਹੋਰ ਜਿਹੜਾ ਉਹ ਤੁਸੀਂ ਦਿਓ ਕਿਉਂਕਿ ਤੁਸੀਂ ਸਾਡੀ ਮਦਦ ਕਰਨ ਦੇ ਲਈ ਆ। ਪਤਾ ਨਹੀਂ ਐਡੇ ਜਿਹੜੇ ਇਹਨਾਂ ਨੇ ਪੈਸੇ ਜਿਹੜੇ ਉਹ ਕਿੱਥੇ ਲੈ ਜਾਣੇ ਆ। ਐਡਾ ਆਵਾ ਜਿਹੜਾ ਇਸ ਟਾਈਮ ਉੱਤੇ ਪਿਆ ਹੈਗਾ, ਉੱਥੇ ਵੀ ਬੁਰੇ ਹਾਲ ਜਿਹੜੇ ਉਹ ਬਣ ਚੁੱਕੇ ਨੇ। ਲੋਕ ਕੇਅਰ ਨਹੀਂ ਕਰ ਰਹੇ, ਪਰ ਜਿਹੜੀਆਂ ਹੁਣ ਕੁਛ ਕੁ ਅਹਿਮ ਸਟੇਟਾਂ ਦੇ ਵਿੱਚ ਉਹਨਾਂ ਨੇ ਉੱਥੋਂ ਦੀ ਮੌਜੂਦਾ ਪ੍ਰਸ਼ਾਸਨ ਵਾਲੀ ਜਿਹੜੀ ਸਰਕਾਰ ਆ ਉਸ ਪਾਰਟੀ ਨੂੰ ਜਿਹੜਾ ਉਹਨਾਂ ਨੇ ਹਰਾਇਆ ਤਾਂ ਹੈਗਾ ਆ। ਲੋਕ ਅਜੇ ਵੀ ਜਾਗਰੂਕ ਹੋ ਰਹੇ ਆ ਕਿ ਨਹੀਂ, ਅਜੇ ਵੀ ਉਹੀ ਕਹੀ ਜਾਂਦੇ ਜੇ ਕਾਂਗਰਸ ਹੁੰਦੀ ਤਾਂ ਹੋਰ ਬੁਰਾ ਹਾਲ ਹੋਣਾ ਸੀਗਾ, ਜੇ ਆਹ ਹੁੰਦੇ ਤਾਂ ਬਹੁਤ ਬੁਰਾ ਹਾਲ ਹੋਣਾ ਸੀ, ਪਰ ਉਹ ਨਹੀਂ ਹੈਗੇ। ਹੈਗਾ ਤਾਂ ਇਹੀ ਆ ਨਾ ਭਾਈ। ਹੁਣ ਇਹ ਕੀ ਕਰ ਰਹੇ ਆ, ਮਤਲਬ ਤਾਂ ਇਹ ਆ ਜੇ ਉਹ ਹੁੰਦੇ ਉਹਨਾਂ ਨੂੰ ਸਵਾਲ ਕਰਦੇ, ਜੇ ਇਹ ਆ ਤਾਂ ਹੁਣ ਇਹਨਾਂ ਨੂੰ ਸਵਾਲ ਕਰੋ। ਉਹਨਾਂ ਦੀ ਐਵੇਂ ਪੱਖ ਪੂਰਨ ਦੀਆਂ ਗੱਲਾਂ ਜਿਹੜੀਆਂ ਆ ਉਹਦੇ ਨਾਲ ਅਜਿਹੇ ਲੋਕਾਂ ਨੂੰ ਹੋਰ ਪੁੱਠੇ ਕੰਮ ਕਰਨ ਦੇ ਵਿੱਚ ਜਿਹੜੀ ਉਹ ਮਿਲਦੀ ਹੈ। ਸੋ ਸਰੋਤੇ ਤੁਸੀਂ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ 4082725200 ਦੇ ਉੱਤੇ। ਜੀ ਹਰਜੋਤ ਸਿੰਘ ਜੀ। ਜੀ ਸੋ ਬਿਲਕੁਲ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਵੀ ਇਹ ਕਿਹਾ ਵੀ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਡਾਟਾ ਹੈਗਾ ਆ ਉਹਨਾਂ ਨੂੰ 30 ਤੋਂ 40 ਟਾਈਮਸ ਜ਼ਿਆਦਾ ਜਿਹੜੇ ਟੈਸਟ ਆ ਕਰਨੇ ਚਾਹੀਦੇ ਆ ਕਰੋਨਾ ਵਾਇਰਸ ਦੇ, ਪਰ ਗਿਣਤੀ ਦੇ ਹਿਸਾਬ ਨਾਲ। ਪਰ ਹੁਣ ਸਿਰਫ 5 ਟਾਈਮ ਤੱਕ ਜਿਹੜੇ ਹੋ ਰਹੇ ਆ। ਬਹੁਤ ਸਾਰੇ ਲੋਕ ਜਿਹੜੇ ਘਰਾਂ 'ਚ ਹੀ ਜਿਹੜੇ ਮਰ ਰਹੇ ਹੈਗੇ ਕਿਉਂਕਿ ਹਸਪਤਾਲ ਤਾਂ ਐਡਮਿਟ ਕਰਦੇ ਨਹੀਂ, ਜਾਂ ਇੱਦਾਂ ਦੀਆਂ ਵੀ ਰਿਪੋਰਟਸ ਆਈਆਂ ਵੀ ਹਸਪਤਾਲਾਂ 'ਚ ਡੰਮੀ ਬੰਦੇ ਜਿਹੜੇ ਉਹਨੀ ਪੇਸ਼ੈਂਟ ਪਾਏ ਹੋਆ 500 ਰੁਪਈਏ ਦੇ ਬੰਦੇ ਨੂੰ ਦਿਹਾੜੀ ਤੇ ਲੈ ਕੇ ਹਸਪਤਾਲ 'ਚ ਪਾ ਦਿੰਦੇ ਆ। ਤੇ ਜੇ ਕੋਈ ਪੇਸ਼ੈਂਟ ਆਉਂਦਾ ਉਹਨੂੰ ਕਹਿੰਦੇ ਜੀ ਅਸੀਂ 4 ਲੱਖ 5 ਲੱਖ ਰੁਪਈਆ ਲਵਾਂਗੇ ਤੇ ਇੱਕ ਪੇਸ਼ੈਂਟ ਨੂੰ ਅਸੀਂ ਛੁੱਟੀ ਕਰ ਦਿੰਦੇ ਤੇ ਤੁਹਾਨੂੰ ਐਡਮਿਟ ਕਰਾਂਗੇ। ਇੱਦਾਂ ਦੀ ਜਿਹੜੀ ਉੱਥੇ ਲੁੱਟ ਆ ਹਸਪਤਾਲਾਂ 'ਚ ਮਚੀ ਹੋਈ ਆ। ਦੂਸਰੇ ਪਾਸੇ ਜਿਹੜੇ ਸਿੱਖ ਆ
ਉਹ ਪੂਰੇ ਜ਼ੋਰ ਸ਼ੋਰ ਨਾਲ ਸੇਵਾ ਕਰਨ ਲੱਗੇ ਹੋ ਆ। ਪਹਿਲਾਂ ਗਾਜ਼ੀਆਬਾਦ 'ਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ CNN ਨੇ ਵੀ ਉਹ ਕਵਰੇਜ ਕੀਤੀ ਹੈਗੀ ਆ ਵੀ ਕਿੱਦਾਂ ਜਿਹੜੇ ਸਿੱਖ ਆਕਸੀਜਨ ਦੇ ਸਿਲੰਡਰ ਦੇ ਰਹੇ ਆ, ਉੱਥੇ ਪੇਸ਼ੈਂਟ ਵਿਚਾਰੇ ਬਾਹਰ ਰੋਡ ਦੇ ਉੱਤੇ ਜਿਹੜੇ ਲੈ ਰਹੇ ਆ। ਹੁਣ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵੀ 250 ਤੋਂ ਵੱਧ ਪੇਸ਼ੈਂਟਸ ਦੇ ਲਈ ਜਿਹੜਾ ਆ ਉਹ ਪੂਰੀ ਤਰ੍ਹਾਂ ਦਾ ਜਿਹੜਾ ਰੂਮ ਆ, ਵੱਡਾ ਹਾਲ ਸੈਟਅਪ ਕੀਤਾ ਗਿਆ ਜਿੱਥੇ ਆਕਸੀਜਨ ਵੀ ਮਿਲੂਗੀ। ਇੱਕ ਹੋਰ ਜਿਹੜੇ ਗੁਰਦੁਆਰਾ ਸਾਹਿਬ ਨਿਊ ਦਿੱਲੀ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹਨਾਂ ਨੇ ਟਵਿੱਟਰ ਦੇ ਉੱਤੇ ਵੀ ਸਾਰੇ ਜਿਹੜੇ ਮੈਸੇਜ ਛੱਡੇ ਆ ਵੀ ਕਿਸੇ ਦੇ ਘਰ ਕੋਈ ਵੀ ਕਰੋਨਾ ਨਾਲ ਪੀੜਤ ਹੈਗਾ ਆ, ਜੇ ਉਹ ਬਾਹਰ ਨਹੀਂ ਜਾ ਸਕਦਾ ਉਹਨਾਂ ਦੇ ਘਰ ਜਿਹੜਾ ਆ ਫੂਡ ਵੀ ਜਿਹੜਾ ਆ ਗੁਰਦੁਆਰਾ ਸਾਹਿਬ ਵੱਲੋਂ ਪਹੁੰਚਾਇਆ ਜਾਊਗਾ। ਇਸੇ ਤਰ੍ਹਾਂ ਇੱਕ ਗੁਰਦੁਆਰਾ ਸਾਹਿਬ ਸਿੰਘ ਸਭਾ ਲਾਜਪਤ ਨਗਰ ਦਿੱਲੀ ਦੇ ਵਿੱਚ ਆ, ਉਹ ਵੀ ਜਿਹੜੇ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਅੱਜ 11:30 ਵਜੇ ਤੋਂ ਬਾਅਦ ਕੋਈ ਵੀ ਜਿਹੜਾ ਬੰਦਾ ਹੈਗਾ ਆ, ਨੋ ਮੈਟਰ ਕਿਹੜੇ ਧਰਮ ਦਾ ਆ, ਉਹ ਆਪਣੇ ਆਕਸੀਜਨ ਦੇ ਜਿਹੜੇ ਸਿਲੰਡਰ ਜਾਂ ਛੋਟੇ ਛੋਟੇ ਟੈਂਕ ਹੁੰਦੇ ਆ ਉਹਨਾਂ ਨੂੰ ਭਰਾ ਕੇ ਲਿਜਾ ਸਕਦਾ ਹੈਗਾ। ਜੀ ਆਪਣੇ ਨਾਲ ਕਾਲਰ ਜੁੜੇ, ਇਹਨਾਂ ਨਾਲ ਗੱਲ ਕਰਦੇ ਹਾਂ। ਰਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਜੀ ਅਕਾਲ। ਮੈਂ ਪਤਾ ਕਰਨਾ ਸੀ ਜਿਹੜੇ ਮਤਲਬ ਗ੍ਰੀਨ ਕਾਰਡ ਆ ਉਹ ਆ ਸਕਦੇ ਹਜੇ ਜਾਂ ਉਹਨਾਂ ਨੂੰ ਵੀ ਉਹਦੇ ਲਈ ਨਾ ਬੈਸਟ ਇਹ ਆ ਵੀ ਤੁਸੀਂ ਜਿਹੜੀ 에ਅਰਲਾਈਨ ਤੇ ਆਉਣਾ ਚਾਹੁੰਦੇ ਆ ਨਾ, ਉਹਨਾਂ ਨੂੰ ਜਿਹੜਾ ਹਾਂਜੀ। ਕੰਟੈਕਟ ਜਿਹੜਾ ਉਹ ਤੁਹਾਨੂੰ ਕਰਨਾ ਪੈਣਾ। ਜੇ ਆਲਰੇਡੀ ਤੁਸੀਂ ਟਿਕਟ ਬੁੱਕ ਕੀਤੀ ਹੋਈ ਆ ਪਹਿਲਾਂ ਜਾਂ ਅਜੇ ਕਰਾਉਣੀ ਆ? ਨਹੀਂ ਕਰਾਉਣੀ ਆ ਜੀ। ਕਰਵਾਉਣੀ ਆ। ਸੋ 에ਅਰਲਾਈਨ ਵਾਲਿਆਂ ਨੂੰ ਪਤਾ ਜਿਹੜਾ ਕਰਨਾ ਪੈਣਾ। ਇਹਨਾਂ ਨੇ ਜਿਹੜਾ ਖਬਰ ਦਿੱਤੀ ਸੀ US ਸਿਟੀਜ਼ਨ ਤਾਂ ਪੱਕੇ ਹੀ ਆ ਵੀ ਉਹ ਆ ਸਕਦੇ ਨੇ ਜਦੋਂ ਹਾਂਜੀ। ਮਰਜ਼ੀ। ਪਰ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਲਈ ਤੇ ਕੁਝ ਹੋਰ ਚੀਜ਼ਾਂ ਦੇ ਲਈ ਉਹਨਾਂ ਨੇ ਐਗਜ਼ੈਂਪਸ਼ਨ ਜਿਹੜੀਆਂ ਉਹ ਰੱਖੀਆਂ ਆ। ਸੋ ਪਲੀਜ਼ ਉੱਥੋਂ ਜਿਹੜੇ 에ਅਰਲਾਈਨ ਤੋਂ ਪਤਾ ਕਰ ਲਿਓ, ਜਾਂ ਫਿਰ ਜਿਹੜੀ ਐਮਬੈਸੀ ਹੈਗੀ ਆ ਉੱਥੇ ਦੀ ਕੌਂਸੂਲੇਟ ਦੀ, ਹਾਂਜੀ। ਉਹਨਾਂ ਨੂੰ ਕੰਟੈਕਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ ਜਿਹੜੀ US ਦੀ ਆ। ਜੀ ਥੈਂਕ ਯੂ ਜੀ। ਓਕੇ ਜੀ, ਓਕੇ ਥੈਂਕ ਯੂ। ਅਵਤਾਰ ਲਾਲੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਭਾਜੀ ਦੱਸਣਾ ਸੀਗਾ, ਸਾਡੇ ਉਹ ਆਏ ਟੀਕੇ ਲਾਉਣ, ਟੀਕੇ ਉਹਨਾਂ ਕੋਲ 9 ਤਾਂ ਪਿੰਡ ਉਹਨੇ 3 ਗਣਾ ਤੇ ਕਹਿੰਦਾ 3 ਪਿੰਡਾਂ ਜਾਣਾ। ਦੇਖ ਲਓ। ਉਹ ਮੇਰਾ ਅੰਕਲ ਮੁੰਡੇ ਜਿਹੜੇ ਸਾਡੇ ਘਰ 'ਚ ਰਹਿੰਦੇ ਆ, ਉਹ ਕਹਿੰਦੇ ਪਏ ਤੁਸੀਂ ਮਜ਼ਾਕ ਕੀ ਬਣਾਇਆ, ਤੁਸੀਂ ਟੀਕੇ ਸਾਨੂੰ ਪਤਾ ਤਾਂ ਘੁਮਾ ਕੇ ਲਿਜਾ ਕੇ ਦੁਕਾਨ ਦਾ ਵੇਚ ਲੈਣੇ ਆ, 3 ਪਿੰਡਾਂ ਨੂੰ ਇੱਕ ਚੀਜ਼ ਤੇ ਵੀ ਨਹੀਂ ਲਾ ਸਕਦੇ ਤਾਂ ਟੀਕੇ। ਜੀ ਜੀ ਬਿਲਕੁਲ, ਆਹ ਤਾਂ ਹਾਲ ਆ ਉੱਥੇ ਲੋਕਾਂ ਦਾ, ਦੱਸੋ ਕੀ ਕਰੂਗਾ ਬੰਦਾ। ਧੰਨਵਾਦ ਜੀ। ਸੋ ਇਸ ਤੋਂ Okay ਜੀ, ਪਹਿਲਾਂ ਸਰ। ਆਪਣੇ ਮੁਲਕ ਅਮਰੀਕਾ ਦੇ ਵਿੱਚ ਵੀ ਬਹੁਤ ਤਬਾਹੀ ਮਚੀ ਕਰੋਨਾ ਨਾਲ। ਇੰਡੀਆ ਵਾਲੇ ਵੀ ਬਹੁਤ ਉਸ ਟਾਈਮ ਤੇ ਮਜ਼ਾਕ ਕਰ ਰਹੇ ਸੀ ਵੀ ਦੇਖੋ ਜੀ ਅਮਰੀਕਾ ਵਰਗਾ ਮੁਲਕ ਨਹੀਂ ਸਾਂਭ ਰਿਹਾ। ਪਰ ਅਮਰੀਕਾ ਦੇ ਵਿੱਚ ਉਸ ਟਾਈਮ 2 ਸਪੈਸ਼ਲ ਜਿਹੜੇ ਸ਼ਿਪ ਆ 1000 ਬੈੱਡ ਵਾਲੇ, ਇੱਕ ਈਸਟ ਸਾਈਡ ਤੇ ਇੱਕ ਵੈਸਟ ਸਾਈਡ ਤੇ ਕੈਲੀਫੋਰਨੀਆ ਤੇ ਰੈਡੀ ਸੀ। ਕਿਸੇ ਵੀ ਬੰਦੇ ਨੂੰ ਪੈਸੇ ਨਹੀਂ ਦੇਣੇ ਪਏ ਆਪਣਾ ਟੈਸਟ ਕਰਾਉਣ ਦੇ ਲਈ। ਮੈਜੋਰਟੀ ਜਿਹੜੇ ਟੈਸਟ ਆ ਉਹ ਫ੍ਰੀ ਹੋਏ ਹੈਗੇ ਆ। ਹੁਣ ਜਿਹੜੀਆਂ ਦਵਾਈਆਂ ਆ ਉਹ ਵੀ ਫ੍ਰੀ ਆ, ਹਸਪਤਾਲ 'ਚ ਵੀ ਫ੍ਰੀ ਆ, ਚਾਹੇ ਇੰਸ਼ੋਰੈਂਸ ਹੈਗੀ ਜਾਂ ਨਹੀਂ ਹੈਗੀ, ਹੈ ਨਾ। ਸੋ ਇੱਥੇ ਦਾ ਤਾਂ ਉੱਥੇ ਤਾਂ ਜਿਵੇਂ ਅਸਮਾਨ ਦਾ ਜਿਹੜਾ ਫਰਕ ਹੈਗਾ ਆ। ਜੀ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਇਹੀ ਦੱਸਣਾ ਸੀਗਾ ਕਿ ਇਸ ਵੇਲੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ। ਮੇਰੇ ਬ੍ਰਦਰ ਇਨ ਲਾ ਗਏ ਸੀਗੇ 2 ਮਹੀਨੇ ਪਹਿਲਾਂ, ਤਾਂ ਬੜੇ ਹੈਲਥੀ ਸੀਗੇ। ਇੱਥੋਂ ਜਾ ਕੇ ਵੀ ਸਾਰਾ ਚੈੱਕਅਪ ਕਰਾਇਆ, ਸਾਰਾ ਕੁਛ ਐਵਰੀਥਿੰਗ ਵਾਸ ਫਾਈਨ। ਪਰ ਸਡਨਲੀ ਕੀ ਹੋਇਆ ਕਿ ਉਹਨਾਂ ਨੂੰ ਬੁਖਾਰ ਹੋਇਆ, ਤਾਂ ਈਵਨ ਕਰੋਨਾ ਦਾ ਟੈਸਟ ਵੀ ਕਰਾਇਆ ਸੀ ਪਹਿਲਾਂ, ਥੋੜੇ ਦਿਨ ਪਹਿਲਾਂ, 3-4 ਦਿਨ ਪਹਿਲਾਂ ਕਰਾਇਆ ਸੀ। ਉਹਨਾਂ ਨੂੰ ਕਹਿੰਦੇ ਹਲਕਾ ਜਿਹਾ ਮਲੇਰੀਆ ਆ। ਬਾਅਦ ਦੇ ਵਿੱਚ 2-3 ਦਿਨ ਉਹਨੂੰ ਘਰ ਰਹੇ ਔਰ ਟਰਾਈ ਕੀਤੀ ਜਾਣ ਦੀ ਲੋਕਲ ਦਵਾਈ ਲਈ, ਪਰ ਹਸਪੀਟਲ 'ਚ ਜਗ੍ਹਾ ਨਹੀਂ ਮਿਲੀ। ਉਹਨਾਂ ਦਾ ਆਕਸੀਜਨ ਲੈਵਲ ਕਾਫੀ ਘਟ ਗਿਆ। ਫਾਈਨਲੀ ਕਿਸੇ ਦੀ ਸਿਫਾਰਿਸ਼ ਪਵਾ ਕੇ ਲਗਾਏ ਤੇ ਚਾਰਜ ਟੂ ਮਚ ਐਂਡ ਪਲੱਸ 1.5 ਦਿਨ ਬਾਅਦ 2 ਦਿਨਾਂ ਬਾਅਦ ਉਹਨਾਂ ਦੀ ਡੈਥ ਹੋ ਗਈ। ਸੋ ਮੇਰਾ ਤਾਂ ਇਹ ਕਹਿਣਾ ਹੈ ਜੀ, ਜਿਹੜਾ ਵੀ ਕੋਈ ਬੰਦਾ ਆ, ਹੁਣ ਪੈਸੇ ਤਾਂ ਠੀਕ ਆ, ਲੁੱਟ ਮਚੀਨ ਤੋਂ ਇਹ ਸਿਸਟਮ ਬਹੁਤ ਗੰਦਾ ਆ, ਯਾਨੀ ਕਿ ਪਰ ਜੇ ਤੁਸੀਂ ਨਿਕਲ ਸਕਦੇ ਆ ਨਿਕਲ ਲਓ, ਜਾਂ ਫਿਰ ਆਪਣੇ ਆਪ ਨੂੰ ਇੰਨਾ ਸੇਫ ਰੱਖੋ। ਟਰਾਈ ਟੂ ਵੀ ਲਾਈਕ ਨਾ ਜਾਓ ਕਿਤੇ, ਯਾਨੀ ਕਿ ਹਾਲਾਤ ਬਹੁਤ ਖਰਾਬ ਆਏ। ਸਾਡੇ ਘਰ ਦੀ ਗੱਲ ਆ, ਅਸੀਂ ਵੀ ਟੀਵੀ ਤੇ ਦੇਖਦੇ ਹੁੰਦੇ ਸੀ ਜਾਂ ਇੱਕ ਦੂਜੇ ਨਾਲ ਗੱਲਾਂ ਕਰਦੇ, ਹਾਂ ਹੈਗਾ ਆ ਜਾਂ ਕਿੱਦਾਂ ਆ ਨਾ ਵੀ ਚੱਲਦਾ ਆ, ਪਰ ਨਹੀਂ, ਰੀਅਲੀ ਇਸ ਟਾਈਮ ਬਹੁਤ ਜ਼ਿਆਦਾ ਬੈਡ ਆ। ਜੇ ਕੋਈ ਯਾਨੀ ਕਿ ਇਹਨੂੰ ਲਾਈਕ ਸੀਰੀਅਸਲੀ ਲਓ, ਲਾਈਟਲੀ ਨਾ ਲਓ ਬੇਸਿਕਲੀ। ਬਿਲਕੁਲ ਹਾਂਜੀ, ਸੀਰੀਅਸ ਲਓ ਜੀ। ਸੋ ਮੈਂ ਤਾਂ ਇੰਨਾ ਕਹਿਣਾ ਦੱਸਣਾ ਸੀਗਾ, ਸਾਡਾ ਤਾਂ ਜੀ ਸਾਰਾ ਕੁਝ ਜਾਂਦਾ ਲੱਗਾ, ਲਾਈਕ ਕਹਿ ਲਓ ਕਿ ਉਹ ਸਾਡੇ ਮੇਨ ਪਰਸਨ ਸੀਗੇ ਸਾਡੇ ਪਰਿਵਾਰ ਦੇ। ਤਾਂ ਬਹੁਤ ਅਫਸੋਸ ਵਾਲੀ ਗੱਲ ਹੈ ਜੀ ਇਹ ਚੀਜ਼ ਵਾਪਰੀ ਹੈ ਜੀ। ਈਵਨ ਜੀ ਉਹ ਤੋਂ ਬਾਅਦ ਕੀ ਹੋਇਆ, ਉਹਨਾਂ ਨੂੰ ਅਸੀਂ ਬਹੁਤ ਰਿਕੁਐਸਟ ਕੀਤੀ ਕਿ
ਸਾਨੂੰ ਸੰਸਕਾਰ ਕਰ ਲੈਣ ਦਾ, ਲਾਈਕ ਸਾਨੂੰ ਬਾੜੀ ਦਿੱਤਾ ਸੀ, ਸਾਨੂੰ ਗੌਨ ਪਾ ਕੇ ਕੋਲ ਜਾਣ ਦਾ ਉਹਨੇ ਜਦੋਂ 10,000 ਚਾਰਜ ਨਹੀਂ ਕੀਤਾ। ਕਹਿੰਦੇ ਦੂਰੋਂ ਜਾ ਕੇ ਤੁਸੀਂ ਮੂਵੀ ਬਣਾ ਲਓ, ਉਹ ਵੀ ਲਾਈਕ ਹਾਫ ਮਾਈਲ ਤੋਂ ਜਾ ਕੇ ਗੱਡੀ ਦੇ ਵਿੱਚੋਂ ਹੀ, ਤਾਂ ਫੋਟੋ ਵੀ ਨਹੀਂ ਖਿੱਚਣ ਦਿੱਤੀ, ਫਿਰ ਧੱਕੇ ਧੁੱਕੇ ਮਾਰ ਕੇ। ਯਾਨੀ ਕਿ ਇਸ ਦੇ ਉੱਤੇ ਜੀ ਬਹੁਤ ਬੈਡ ਚੱਲ ਰਿਹਾ। ਮੈਂ ਇਹ ਕਹੂੰਗਾ ਕਿ ਜਿੰਨਾ ਬਚ ਹੁੰਦਾ ਬਚ ਲਓ ਜੀ, ਬਸ ਇਹੀ ਆ। ਥੈਂਕ ਯੂ ਜੀ, ਦੈਟਸ ਆਲ ਜੀ। ਥੈਂਕ ਯੂ ਜੀ, ਸੌਰੀ ਫॉर योर लॉस ਜੀ। ਤੇ ਬਿਲਕੁਲ ਇਹ ਤੁਸੀਂ ਦੇਖੋ ਹੁਣ ਹਰਜੋਤ ਸਿੰਘ ਜੀ ਕੀ ਉੱਥੇ ਇਨਸਾਨੀਅਤ ਜਿਹੜੀ ਉਹ ਉੱਥੇ ਰਹਿ ਗਈ ਆ, ਹਾਲਾਤ ਜਿਹੜੇ ਉੱਥੇ ਕਿੱਦਾਂ ਦੇ ਬਣਦੇ ਜਾ ਰਹੇ ਆ। ਇਹ ਖੁਦ ਲੋਕ ਨੇ ਜਿਹੜੇ ਆਪ ਮੂੰਹੋਂ ਹੁਣ ਮੰਨ ਕੇ ਗਏ ਆ ਵੀ ਪਹਿਲਾਂ ਅਸੀਂ ਵੀ ਇਹਨੂੰ ਸੀਰੀਅਸਲੀ ਨਹੀਂ ਸੀ ਇੰਨਾ ਲੈਂਦੇ, ਹੁਣ ਜਦੋਂ ਪਰਿਵਾਰ ਦੇ ਵਿੱਚ ਵਾਪਰਿਆ ਤੇ ਇਹ ਚੀਜ਼ ਜਿਹੜੀ ਹੋਈ ਆ। ਆਪਣੇ ਵੀ ਇੱਕ ਜਾਣਕਾਰ ਸਾਡੇ ਨਾਲ ਜਿਹੜੇ ਕੰਮ ਕਰਦੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਗਵਾਂਢੀ ਜਿਹੜੇ ਆ ਉਹਨਾਂ ਦੇ 4 ਜੀ ਸੀ, ਉਹਨਾਂ 'ਚੋਂ 3 ਜੀ ਜਿਹੜੇ ਆ ਉਹ 2-3 ਦਿਨਾਂ ਦੇ ਵਿੱਚ ਜਿਹੜੇ ਆ ਇਸ ਦੀ ਲਪੇਟ 'ਚ ਆਉਣ ਤੋਂ ਬਾਅਦ 'ਚ ਪੂਰੇ ਜਿਹੜੇ ਹੋ ਗਏ। ਅੱਜ ਤੁਸੀਂ ਦੇਖੋ ਵੀ ਉਹ ਹੈਦਰਾਬਾਦ 'ਚ ਹੋਇਆ ਤੇ ਰਾਜਕਰਮਵੀਰ ਸਿੰਘ ਜੀ ਇੱਕ 26 ਸਾਲਾਂ ਦਾ ਮੁੰਡਾ ਤੇ ਉਹਦੀ ਭੈਣ 24 ਸਾਲਾਂ ਦੀ ਤੇ ਉਹਦਾ ਫਾਦਰ, ਤਿੰਨਾਂ ਦੀ ਮੌਤ ਹੋਈ ਹੈਗੀ ਆ। ਮਦਰ ਕੱਲੀ ਬਚੀ ਆ ਦੇਖੋ। ਸੋ ਬਹੁਤ ਬੁਰੀ ਉੱਥੇ ਸਿਚੁਏਸ਼ਨ ਆ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਈ, ਜਿਹੜੇ ਤੁਹਾਡੇ ਰਿਸ਼ਤੇਦਾਰ ਆ, ਜਿੰਨੇ ਵੀ ਉੱਥੇ ਮਿੱਤਰ ਹੈਗੇ ਆ, ਉਹਨਾਂ ਨੂੰ ਕਹੋ ਵੀ ਘਰਾਂ 'ਚ ਹੀ ਰਹੋ, ਨਿਕਲੋ ਨਾ ਬਾਹਰ। ਅਨਫੋਰਚੂਨੇਟ ਪਾਰਟ ਸਰਕਾਰ ਤਾਂ ਉੱਥੇ ਪਤਾ ਹੀ ਆ ਵੀ ਕੀ ਹੈਗੀ ਆ, ਪਰ ਲੋਕ ਜਿਹੜੇ ਆ ਹਜੇ ਵੀ ਜਿਹੜੇ ਸੀਰੀਅਸਲੀ ਨਹੀਂ ਰਹਿ ਰਹੇ। ਤੇ ਸਭ ਤੋਂ ਮਾੜਾ ਕੰਮ ਜਿਹੜਾ ਕਰੋਨਾ ਪੋਜ਼ਿਟਿਵ ਬੰਦਾ ਝੂਠਾ ਜਿਹੜਾ ਸਰਟੀਫਿਕੇਟ ਲੈ ਕੇ ਉਹ ਬਾਹਰਲੇ ਮੁਲਕ ਨੂੰ ਆ ਰਿਹਾ। ਹੁਣ ਤੁਸੀਂ ਦੇਖੋ ਪਈ ਹਾਂਗਕਾਂਗ ਦੀ 에ਅਰਲਾਈਨ ਦੇ ਵਿੱਚ 50% ਬੰਦੇ ਜਿਹੜੇ ਪੋਜ਼ਿਟਿਵ ਪਾਏ ਗਏ, ਜਿਹੜੇ ਇੰਡੀਆ ਤੋਂ ਹਾਂਗਕਾਂਗ ਉਤਰੇ, ਤੇ ਉਹਨਾਂ ਨੇ ਹਾਂਗਕਾਂਗ ਤੋਂ ਸਾਰੀ ਦੀ ਸਾਰੀ ਫਲਾਈਟ ਫਿਰ ਵਾਪਸ ਕੀਤੀ ਹੈ ਇੰਡੀਆ ਨੂੰ। ਹੁਣ ਇਹ ਦੇਖੋ ਵੀ ਜੇ ਇੱਕ ਵੀ ਬੰਦਾ ਤੁਸੀਂ ਪੋਜ਼ਿਟਿਵ ਆ, ਤੁਸੀਂ ਕਾਹਤੇ ਹੋਰਨਾਂ ਨੂੰ ਜਿਹੜੇ ਵਿੱਚ ਤੁਹਾਡੇ 100-150 ਬੰਦਾ ਉਹਨਾਂ ਨੂੰ ਮਾਰਨਾ ਆ, ਉਹਨਾਂ ਨੂੰ ਵੀ ਕਰੋਨਾ ਹੋਊਗੀ। ਜੇ ਹੁਣ ਚਲੋ ਰੱਬ ਤੁਸੀਂ ਬਿਮਾਰ ਹੋ ਗਏ ਆ, ਉਹਦਾ ਇਲਾਜ ਕਰੋ, ਨਾ ਕਿ ਕਿਸੇ ਹੋਰ ਨੂੰ ਵੀ ਤੁਸੀਂ ਬਿਮਾਰ ਕਰੋ ਜੀ। ਇੱਥੋਂ ਤੱਕ ਤਾਂ ਹਰਜੋਤ ਸਿੰਘ ਜੀ ਕਈ ਲੋਕ ਜਿਹੜੇ ਹੁਣੇ ਰੀਸੈਂਟਲੀ ਆਏ ਵੀ ਆ ਨਾ ਉੱਥੋਂ ਪੰਜਾਬ ਤੋਂ, ਇੰਡੀਆ ਤੋਂ, ਉਹ ਬੜੇ ਮਾਣ ਦੇ ਨਾਲ ਆਖਦੇ ਆ ਉਹ ਲੈ ਅਸੀਂ ਤਾਂ ਨਕਲੀ ਟੈਸਟ ਬਣਾ ਕੇ ਜੇ ਆ ਗਏ ਆ ਜੀ ਇੱਥੇ, ਅਤੇ ਮੈਂ ਤਾਂ ਇੱਕ ਵਾਰੀ ਕਰੋਨਾ ਪੋਜ਼ੀਟਿਵ ਵੀ ਜਿਹੜਾ ਇੱਦਾਂ ਹੋ ਗਏ ਸੀਗੇ, ਅਤੇ ਆਹ ਚੀਜ਼ ਜਿਹੜੀ ਉਹ ਹੋ ਗਈ ਆ। ਸੋ ਭਾਈ ਇੱਦਾਂ ਦੀ ਚੀਜ਼ ਨਾ ਕਰੋ। ਤੁਹਾਨੂੰ ਆਪਣੀ ਜ਼ਿੰਦਗੀ ਨਹੀਂ ਪਿਆਰੀ, ਦੁਨੀਆ ਨੂੰ ਪਿਆਰੀ ਆ, ਉਹਨਾਂ ਨੂੰ ਆਪਣੇ ਪਰਿਵਾਰ ਜਿਹੜੇ ਆ ਉਹ ਚੰਗੇ ਲੱਗਦੇ ਆ, ਤੁਸੀਂ ਬਚ ਗਏ ਆ। ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਦੂਜੇ ਜਿਹੜੇ ਆ ਉਹ ਸਾਰੇ ਜਾਣੇ ਜਿਹੜੇ ਉਹ ਠੀਕ ਰਹਿਣਗੇ। ਤੁਸੀਂ ਭਾਈ ਐਟਲੀਸਟ ਆਪਣਾ ਨਹੀਂ ਤਾਂ ਦੂਜਿਆਂ ਦੇ ਭਲੇ ਬਾਰੇ ਹੀ ਜਿਹੜਾ ਉਹ ਸੋਚ ਲਓ, ਉਹਨਾਂ ਨੂੰ ਬਚਾ ਰੱਖੋ। ਇਹ ਨਾ ਸੋਚੋ ਵੀ ਇਹ ਕਹੀ ਜਾਂਦੇ ਵੀ ਆਖੇ ਜੀ ਰੇਡੀਓ ਵਾਲੇ ਜਾਣ ਬੁੱਝ ਕੇ ਡਰਾਈ ਜਾਂਦੇ ਆ। ਉਹ ਆਪਣੀ ਹੱਡ ਬੀਤੀ ਦੱਸ ਕੇ ਗਏ ਆ, ਉਹ ਬੀਬੀ ਜੀ ਦੱਸ ਕੇ ਗਏ ਵੀ ਕਿੱਦਾਂ ਉਹਨਾਂ ਦੇ ਨਾਲ ਹਸਪਤਾਲ ਦਾ ਕੀ ਐਕਸਪੀਰੀਅੰਸ ਰਿਹਾ। ਓਵਰਆਲ ਇਹ ਅਜੇ ਕੋਵਿਡ ਤੋਂ ਪਹਿਲਾਂ ਦੀਆਂ ਗੱਲਾਂ ਹੋਣੀਆਂ ਲੱਗਦੀਆਂ ਆ, ਅਤੇ ਕੋਵਿਡ ਦੇ ਵਿੱਚ ਦੇਖ ਲਓ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਕੀ ਵਾਪਰਿਆ ਆ। ਸਾਡੇ ਜਿਹੜੇ ਨਾਲ ਕੰਮ ਕਰ ਰਹੇ ਆ ਉਹਨਾਂ ਦੇ ਗੁਆਂਢ ਦੇ ਵਿੱਚ ਕੀ ਕੁਛ ਵਾਪਰ ਰਿਹਾ। ਸੋ ਗੁਆਂਢ ਤੋਂ ਕਦੋਂ ਆਪਣੇ ਘਰ ਦੇ ਵਿੱਚ ਆ ਜਾਣੀ ਇਹ ਚੀਜ਼, ਇਹ ਪਤਾ ਨਹੀਂ ਲੱਗਦਾ ਹੁੰਦਾ। ਇਸ ਲਈ ਆਪਾਂ ਕਹਿੰਦੇ ਆ ਵੀ ਬਚਾਅ ਰੱਖੋ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਰੱਬ ਨਾ ਕਰੇ ਕਿਸੇ ਖੁਦਾ ਨਾ ਖਾਸਤਾ ਕਿਸੇ ਦੇ ਪਰਿਵਾਰ ਦੇ ਵਿੱਚ ਕੁਛ ਇੱਦਾਂ ਦੀ ਚੀਜ਼ ਹੋ ਜਾਂਦੀ ਆ, ਨਾ ਤੁਸੀਂ ਜਾ ਸਕਦੇ ਨਾ ਉਹ ਆ ਸਕਦੇ। ਲਾਸ਼ ਨੂੰ ਜਿਹੜਾ ਸੰਸਕਾਰ ਤੱਕ ਕਰਨ ਦਾ ਜਿਹੜਾ ਤੁਹਾਨੂੰ ਉਹਨਾਂ ਨੇ ਮੌਕਾ ਨਹੀਂ ਜਿਹੜਾ ਉਹ ਦੇ ਰਹੇ ਹੈਗੇ। ਸੋ ਤੁਸੀਂ ਕਰੋਗੇ ਕੀ, ਕਿੱਥੇ ਜਾਓਗੇ, ਕਿਹੜੀਆਂ ਕੰਧਾਂ 'ਚ ਸਿਰ ਮਾਰਦੇ ਫਿਰੋਗੇ। ਸੋ ਬਚ ਕੇ ਰਹੋ, ਬਚਾਅ ਰੱਖੋ। ਉਹਨਾਂ ਨੂੰ ਵੀ ਜਿਹੜੀਆਂ ਇਹੀ ਕਹੋ, ਉਹਨਾਂ ਨੂੰ ਚਾਹੇ ਬੁਰਾ ਲੱਗੂਗਾ ਯਾਰ ਇਹ ਪਤਾ ਨਹੀਂ ਬਾਹਰ ਬੈਠੇ ਕਿਉਂ ਰੌਲਾ ਜਿਹੜਾ ਉਹ ਪਾਈ ਜਾਂਦੇ, ਦੈਟਸ ਓਕੇ। ਉਹਨਾਂ ਨੂੰ 2-4 ਦਿਨ ਬੁਰਾ ਲੱਗ ਲੈਣ ਦਿਓ, ਬਚਾਅ ਦੇ ਵਿੱਚ ਹੀ ਬਚਾਅ ਹੈਗਾ ਆ। ਸੋ ਇਸ ਚੀਜ਼ ਨੂੰ ਜ਼ਰੂਰ ਜਿਹੜਾ ਉਹ ਸਮਝੋ। ਮੀਤ ਜੀ ਸਤਿ ਸ਼੍ਰੀ ਅਕਾਲ। ਮੀਤ ਸਿੰਘ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਬਹੁਤ ਬਹੁਤ ਦੋਨਾਂ ਵੀਰਾਂ ਦਾ ਧੰਨਵਾਦ। ਬਹੁਤ ਸੁਰੀਲੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਤੁਸੀਂ ਸਾਰਾ ਪਾਰਟੀਸਪੇਟ ਕਰਦੇ ਹੋ, ਬੜਾ ਹੀ ਚੰਗਾ ਲੱਗਦਾ। ਸਹੀ ਗੱਲ ਆ, ਇਹ ਜੋ ਕੁਛ ਹੋ ਰਿਹਾ ਹੈ ਨਾ, ਬਹੁਤ ਕੁਛ ਸਾਡੇ ਲੋਕ ਵੀ ਭਾਜੀ ਉੱਥੇ ਅਣਗਹਿਲੀ ਕਰਦੇ ਨੇ। ਬਸ ਇਹ ਆ ਵੀ ਜਦੋਂ ਅਣਗਹਿਲੀ ਹੋ ਜਾਂਦੀ ਹੈ ਨਾ, ਉਦੋਂ ਇਹ ਸਾਰਾ ਕੁਛ ਵਿਗਾੜ ਪੈਂਦਾ। ਅਤੇ ਨਵਾਂ ਤੋਂ ਇੱਕ ਰਿਕੁਐਸਟ ਕਰਨੀ ਵੀ ਤੁਸੀਂ ਕੋਈ ਹੋਰ ਵੀ ਇੱਕ ਨਾ, ਜਿਹੜੇ ਇੱਥੇ ਅਮਰੀਕਾ 'ਚ ਵੀ ਵੇਖੋ ਆਪਾਂ ਨੂੰ ਕਿੰਨੀਆਂ ਸੁੱਖ ਸਹੂਲਤਾਂ ਨੇ, ਪਰਮਾਤਮਾ ਨੇ ਆਪਾਂ ਨੂੰ ਬੜੀ ਵਧੀਆ ਧਰਤੀ 'ਤੇ ਬਿਠਾਇਆ। ਇੱਥੇ ਕੋਵਿਡ ਦੇ ਦੌਰਾਨ ਵੀ ਲੋਕਾਂ ਨੂੰ ਫਾਈਨੈਂਸ਼ਲੀ ਵੀ ਹੈਲਪ ਗੌਰਮੈਂਟ ਨੇ ਦਿੱਤੀ ਹੈ, ਅਤੇ ਪਰ ਫਿਰ ਵੀ ਬੜੇ ਡਿਪਰੈਸ਼ਨ ਦੇ ਵਿੱਚ ਨੇ ਲੋਕ ਇੱਥੇ ਘਰਾਂ ਦੇ ਵਿੱਚ ਕਈ ਜਿਹੜੇ ਆ। ਕੋਈ ਇੱਦਾਂ ਦਾ ਪ੍ਰੋਗਰਾਮ ਲਿਆਓ, ਉਹਦੀ ਬੜੀ ਸਪੋਰਟ ਹੋਊਗੀ ਕਮਿਊਨਿਟੀ ਨੂੰ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ। ਬਾਕੀ ਇਹ ਵੀ ਹਾਂ ਅਸੀਂ ਇਹ ਕਹਿ ਰਹੇ ਹਾਂ, ਅਪੀਲ ਕਰ ਰਹੇ ਹਾਂ ਵੀ ਹਾਂ ਵੀ ਉਹਨਾਂ ਤੋਂ ਬਚ ਕੇ ਰਹੋ, ਚੜ੍ਹਦੀ ਕਲਾ 'ਚ ਰਹਿਣਾ ਹੈ। ਇਹ ਆਪਾਂ ਪਹਿਲੇ ਦਿਨ ਤੋਂ ਜਦੋਂ ਤੋਂ ਕੋਵਿਡ ਪਿਛਲੇ ਸਾਲ ਤੋਂ ਜਿਹੜਾ ਉਹ ਆਇਆ ਆ,
ਉਹ ਚੀਜ਼ ਹੈਗੀ ਆ। ਜੇ ਕਿਸੇ ਦੀ ਜਿੰਨੀ ਮਦਦ ਕਰ ਸਕਦੇ ਹੋ ਉਨੀ ਤੁਸੀਂ ਜਿਹੜੀ ਉਹ ਮਦਦ ਵੀ ਨਾਲ ਕਰੀ ਜਾਓ, ਅਤੇ ਆਪ ਪੋਜ਼ੀਟਿਵ ਸੋਚ ਕੇ ਪੋਜ਼ੀਟਿਵ ਜਿਹੜਾ ਉਹ ਰੱਖੋ। ਦੇਖ ਕੇ ਦਿਲ ਵੀ ਡਰਦਾ ਆ ਅਤੇ ਮਨ ਨੂੰ ਹੌਲ ਜੇ ਵੀ ਆਉਂਦੇ ਵੀ ਪਤਾ ਨਹੀਂ ਉੱਥੇ ਕੀ ਵਾਪਰਨ ਦਿਆ ਆ। ਚੜ੍ਹਦੀ ਕਲਾ 'ਚ ਰਹਿਣ ਦੇ ਲਈ ਆਖੋ, ਅਤੇ ਉਹਨਾਂ ਨੂੰ ਕੋਈ ਪ੍ਰੀਕਾਸ਼ਨਸ ਜਿਹੜੇ ਆ ਵੀ ਭਾਈ ਵੱਧ ਤੋਂ ਵੱਧ ਜਿਹੜੇ ਉੱਥੇ ਹੁਣ ਤੁਹਾਨੂੰ ਲੈਣੇ ਪੈਣੇ ਆ ਕੁਛ ਸਮੇਂ ਦੇ ਲਈ। ਜਿੰਨੀ ਦੇਰ ਤੱਕ ਉੱਥੇ ਇਸ ਚੀਜ਼ ਦੇ ਉੱਤੇ ਠੱਲ ਪੈਣੀ ਸ਼ੁਰੂ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਜਿਹੜਾ ਜ਼ਿਆਦਾ ਧਿਆਨ ਰੱਖਣ ਦੀ ਉਹ ਜ਼ਰੂਰਤ ਹੈਗੀ ਆ। ਰਾਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਤੇ ਆਪਣੇ ਪਤਾ ਨਹੀਂ ਇਹ ਕੌਮ ਦੇ ਵਿੱਚ ਪ੍ਰੋਬਲਮ ਹੈ ਕੋਈ, ਜਿਹੜੀ ਇੰਡੀਆ ਦੀ ਨੈਗੇਟਿਵਿਟੀ ਉਹ ਇੱਥੇ ਲੈ ਕੇ ਆਏ ਵਾ। ਉੱਦਾਂ ਦੇ ਕੰਮ, ਉੱਦਾਂ ਦੇ ਜਿਹੜੇ ਇੰਡੀਆ ਦੀਆਂ ਆਦਤਾਂ ਉਹ ਨਹੀਂ ਛੱਡ ਸਕਦੇ। ਕੱਲ੍ਹ ਉਹਨਾਂ ਦੇ ਕਿਸੇ ਧਰਮ ਸਥਾਨ 'ਤੇ ਬੈਠੇ ਸੀ, ਤੁਹਾਡੇ ਰੇਡੀਓ ਨਿੰਦੀ ਜਾਣ ਕਹਿੰਦੇ ਝੂਠ ਖਬਰਾਂ ਫੈਲਾਉਂਦੇ, ਝੂਠ ਫੈਲਾਉਂਦੇ। ਅੱਛਾ, ਮੁੜ ਕੇ ਉਲਟਾ ਕਹਿੰਦੇ ਨਹੀਂ, ਜਿਹੜਾ ਤੁਹਾਡੀ ਸਰਟੀਫਿਕੇਟ ਲੈ ਲਓ ਆਹੀ ਕਰੋਨਾ ਵਾਲਾ ਨੈਗੇਟਿਵ ਦਾ। ਇੱਦਾਂ ਦੀਆਂ ਗੱਲਾਂ ਕਰਦੇ ਆ, ਇਹ ਨਹੀਂ ਸੁਣ ਸਕਦੇ ਜੀ। ਮੈਂ ਤੁਹਾਨੂੰ ਦੱਸਾਂ, ਮੈਂ ਬਸ ਇਹੀ ਕਹਿਣਾ ਸੀ। ਧੰਨਵਾਦ ਜੀ। ਹੁਣ ਤੁਸੀਂ ਦੇਖੋ ਭਈ ਜਿਹੜੀ ਫਲਾਈਟ 'ਚ ਇੰਡੀਆ ਤੋਂ ਕੋਈ ਬੰਦਾ ਜਾਂ ਬੀਬੀ ਆਈ ਆ ਸੈਨ ਫਰਾਂਸਿਸਕੋ, ਸੋ ਉਹ ਫੋਲਸਮ ਕੈਲੀਫੋਰਨੀਆ ਦੇ ਲਾਗੇ ਸ਼ਹਿਰ ਆ, ਸੈਕਰਾਮੈਂਟੋ ਦੇ ਕੈਲੀਫੋਰਨੀਆ ਦੇ ਵਿੱਚ ਉੱਥੇ ਪਹੁੰਚੀ ਆ। ਬਾਅਦ ਦੇ ਵਿੱਚ ਕਰੋਨਾ ਨਾਲ ਉਹ ਪੋਜ਼ੀਟਿਵ ਹੋ ਗਏ ਆ, ਅਤੇ ਉਸ ਫਲਾਈਟ ਦੇ ਵਿੱਚ ਜਿਹੜੇ ਹੋਰ ਲੋਕ ਆਏ ਆ ਉਹਨਾਂ ਨੂੰ ਕਿੰਨੇ ਚਾਂਸ ਆ ਵੀ ਕਰੋਨਾ ਹੋਣ ਦੇ। ਸੋ ਇਹ ਨਾ ਬਹੁਤ ਧਿਆਨ ਰੱਖਣ ਯੋਗ ਗੱਲ ਆ। ਸਾਨੂੰ ਇੱਥੇ ਦੀ ਸਰਕਾਰ ਨੂੰ ਦੱਸਣਾ ਚਾਹੀਦਾ। ਇੱਦਾਂ ਹੀ ਆਇਆ ਪਹਿਲਾਂ ਵੀ, ਜਦੋਂ ਆਪਾਂ ਕਹਿੰਦੇ ਸੀ ਵੀ ਉਦੋਂ ਜੀ ਚਾਈਨਾ ਤੋਂ ਜਿਹੜੀ ਏਅਰਲਾਈਨਸ ਆ ਉਹ ਪਹਿਲਾਂ ਪ੍ਰੈਜ਼ੀਡੈਂਟ ਨੇ ਕਿਉਂ ਨਹੀਂ ਬੰਦ ਕੀਤੀਆਂ, ਠੀਕ ਆ ਕਿ ਨਹੀਂ? ਜੇ ਪਹਿਲਾਂ ਬੰਦ ਕਰ ਦਿੰਦੇ ਸ਼ਾਇਦ ਘੱਟ ਹੁੰਦਾ। ਸੋ ਇੱਦਾਂ ਹੀ ਆਦਾ ਨਾ, ਇਹ ਸਾਨੂੰ ਬਿਲਕੁਲ ਦੱਸਣਾ ਚਾਹੀਦਾ ਹੈਗਾ ਇੱਥੇ ਦੀ ਸਰਕਾਰ ਨੂੰ ਵੀ ਭਾਈ ਜੇ ਹੋ ਰਿਹਾ ਆ ਇਸ ਨੂੰ ਇਮੀਡੀਏਟਲੀ ਬੰਦ ਕਰਨਾ ਚਾਹੀਦਾ, ਮੁੜ ਕੇ ਨਹੀਂ ਤਾਂ ਫਿਰ ਇੱਥੇ ਇਹੀ ਕੰਮ ਹੋਊਗਾ। ਆਪਾਂ ਦੇਖਿਆ ਯੂਰਪੀਅਨ ਕੰਟਰੀਜ਼ ਦੇ ਵਿੱਚ ਇਹ ਦੁਆਰਾ ਕੀ ਹੋਇਆ ਹੈਗਾ ਆ। ਯੂਕੇ 'ਚ ਦੇਖੋ ਕਿੰਨਾ ਬੁਰਾ ਹਾਲ ਹੋਇਆ, ਉੱਥੇ ਦੂਸਰੀ ਵਾਰੀ ਕਿੰਨੀ ਬੇਵਾਈ ਹੈਗੀ ਆ ਜੀ। ਅਜੈਬ ਸਿੰਘ ਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਬਹੁਤ ਵਧੀਆ ਸਰ ਜੀ ਤੁਹਾਡਾ ਪ੍ਰੋਗਰਾਮ ਹੁੰਦਾ। ਥੈਂਕ ਯੂ ਜੀ। ਹੁੰਦਾ ਵੀ ਸੁਣੀ ਜਾਈਏ, ਨਾ ਹੀ ਕਾਲ ਕਰੀਏ। ਮੈਂ ਨਾ ਪਿਛਲੀ ਵਾਰੀ ਸਰ ਜੀ ਸਟਕ ਹੋ ਗਿਆ ਸੀ ਇੰਡੀਆ, ਤੇ ਮਾਰਚ ਵਿੱਚ ਆਉਣਾ ਸੀ ਮੈਂ 29 ਡੇਟ ਨੂੰ, ਤੇ ਫਿਰ ਮੈਂ 27 ਜੂਨ ਨੂੰ ਆਇਆ ਸੀ। ਤੇ ਉੱਥੇ ਜਿਹੜੇ ਉਹ ਕਾਨੂੰਨ ਵੀ ਬਣਾਉਂਦੇ ਆ ਨਾ ਹਾਸੋਹੀਣੇ ਜੇ, ਜਿੱਦਾਂ ਉਹ ਪਬਲਿਕ ਉਹਨਾਂ ਨੂੰ ਟੀਚਰਾਂ ਕਰਦੀ। ਜਿੱਦਾਂ ਮੈਂ ਖੁਦ ਪਿਛਲੀ ਵਾਰੀ ਨਾ ਗੱਡੀ ਦੇ ਵਿੱਚ ਵੀ ਮਾਸਕ ਲਾ ਕੇ ਜਾਂਦਾ ਹੁੰਦਾ ਸੀ। ਮੈਂ ਕਈ ਵਾਰੀ ਉਹ ਪੁਲਿਸ ਵਾਲਿਆਂ ਨੂੰ ਕਹਿਣਾ ਵੀ ਤੁਸੀਂ ਜੇ ਗੱਡੀ 'ਚ ਮਾਸਕ ਲਾਉਣਾ ਤੇ ਫਿਰ ਤੁਸੀਂ ਘਰਾਂ ਵਿੱਚ ਵੀ ਲੋਕਾਂ ਨੂੰ ਮਾਸਕ ਲਵਾ ਦਿਓ, ਕਿ ਜਿਹੜੇ ਘਰ ਵਿੱਚ 5-6 ਜੀ ਰਹਿੰਦੇ ਆ। ਉਹ ਕਾਨੂੰਨ ਨੂੰ ਲੋਕ ਟੀਚਰਾਂ ਕਰਦੇ। ਜਿੱਦਾਂ ਕੋਈ ਮੋਟਰਸਾਈਕਲ ਤੇ ਇਕੱਲਾ ਜਾਂਦਾ, ਉਹ ਕਾਨੂੰਨ ਤੁਸੀਂ ਉਹ ਬਣਾਓ ਵੀ ਜਿਹੜੀ ਪਬਲਿਕ ਦੀ ਸਮਝ ਦੇ ਵਿੱਚ ਆਉਂ। ਜੇ ਕੋਈ ਗਰੋਸਰੀ ਲੈਣ ਜਾਂਦਾ, ਕੋਈ ਪਬਲਿਕ ਪਲੇਸ 'ਤੇ ਜਾਂਦਾ, ਤੇ ਉਹ ਮਾਸਕ ਲਾਵੇ। ਜਿੱਦਾਂ ਹੁਣ ਇੱਥੇ ਆਪਾਂ ਬਾਹਰ ਵੇਖਦੇ ਹਾਂ ਟਰੱਕ ਚਲਾਉਂਦੇ ਆ, ਇੱਥੇ ਹੁਣ ਚੈੱਕ ਇਨ ਜਿਹੜੀ ਫੋਨ 'ਤੇ ਕਰੀ ਦੀ ਆ, ਪੇਪਰ ਅਗਲੇ ਉਹ ਬਾਰ ਦੇ ਦਿੰਦੇ ਆ। ਸਟੋਰਾਂ 'ਤੇ ਜਾਈਦਾ, ਮਾਸਕ ਲਾਈਦਾ। ਆਪਾਂ ਹੁਣ ਟਰੱਕ ਚਲਾਉਂਦੇ ਆ, ਤੇ ਜੇ ਟਰੱਕ 'ਤੇ ਹੁਣ ਮਾਸਕ ਲਾ ਕੇ ਤੁਸੀਂ ਕਿੰਨੀ ਕੁ ਲੌਂਗ ਟਾਈਮ ਡਰਾਈਵ ਕਰ ਲਓਗੇ? ਉਹ ਬੰਦੇ ਇੰਨਾ ਚਿਰ ਤੇ ਮਾਸਕ ਲੱਗਿਆ ਨਹੀਂ ਰਹਿ ਸਕਦਾ। ਤੇ ਉਹ ਵੀ ਉੱਥੇ ਜਦੋਂ ਆਪਾਂ ਦਿੱਲੀ ਆਏ, ਫਿਰ ਦਿੱਲੀ 'ਚ ਵੀ ਉਹੀ ਕਾਨੂੰਨ ਆ ਜੀ, ਗੱਡੀ 'ਚ ਮਾਸਕ ਵਾਲਾ। ਦਿੱਲੀ 'ਚ ਵੀ ਉਹੀ ਆ। ਜਦੋਂ ਪਿਛਲੀ ਵਾਰੀ ਮੈਂ ਆਇਆ ਨਾ, ਦਿੱਲੀ 'ਚ ਵੀ ਸੇਮ ਕਾਨੂੰਨ। ਤੇ ਜਦੋਂ ਤੁਸੀਂ ਏਅਰਪੋਰਟ 'ਤੇ ਆ ਜਾਂਦੇ ਹੋ, ਉੱਥੇ ਉੱਦਾਂ ਹੀ ਫੇਰ ਧੱਕਾ ਭੀੜ ਲੱਗੀ। ਤੇ ਉਹ ਕਾਨੂੰਨ ਹੀ ਇੱਦਾਂ ਦੇ ਬਣਾਉਂਦੇ ਆ ਵੀ ਲੋਕ ਉਹਨਾਂ ਟੀਚਰਾਂ ਕਰਦੇ ਨੇ ਉਹ ਕਾਨੂੰਨ ਨੂੰ ਜੀ। ਸੋ ਮੈਂ ਤੇ ਇਹੀ ਕਹਿਣਾ ਹੈ। ਥੈਂਕ ਯੂ ਜੀ। ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ। ਹੋਰ ਕਾਲਸ ਜਿਹੜੀਆਂ ਉਹ ਮਾਫੀ ਚਾਹੁੰਦੇ ਹਾਂ, ਹੋਰ ਨਹੀਂ ਜਿਹੜੀਆਂ ਉਹ ਆਪਾਂ ਲੈ ਸਕਾਂਗੇ। ਕੋਈ ਨਹੀਂ, ਜਿਹੜੇ ਸ਼ਾਮ ਨੂੰ ਜਿਹੜੇ ਪ੍ਰੋਗਰਾਮ ਹੁੰਦੇ ਉਸ ਦੇ ਵਿੱਚ ਵੀ ਜਿਹੜੇ ਉਦੋਂ ਤੁਸੀਂ ਆਪਣੇ ਵਿਚਾਰ ਆ ਉਹ ਤੁਸੀਂ ਰੱਖ ਸਕੋਗੇ। ਇੱਦਾਂ ਦੇ ਹੀ ਜਿਹੜੇ ਆ ਵਿਸ਼ਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਆ ਉਹ ਹੋਊਗੀ। ਹੁਣ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਅਤੇ ਪਰ ਇਹ ਆ ਵੀ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ। ਹੌਸਲਾ ਨਹੀਂ ਆਪਾਂ ਛੱਡਣਾ, ਪਰ ਇਹ ਆ ਵੀ ਉੱਥੋਂ ਦੀ ਨੌਬਤ ਨਾ ਆਵੇ, ਇਸ ਚੀਜ਼ ਦਾ ਆਪਾਂ ਧਿਆਨ ਦੇਣਾ ਹੈਗਾ ਆ। ਇਹ ਮੇਨ ਚੀਜ਼ ਆਪਾਂ ਜਿਹੜੀ ਉਹ ਰੱਖੀਏ। ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ, ਸਕੇ ਸੰਬੰਧੀ ਆ, ਦੋਸਤ ਮਿੱਤਰ ਆ, ਉਹਨਾਂ ਨੂੰ ਕਹੋ ਕੋਈ ਗੱਲ ਨਹੀਂ। ਜਿੱਦਾਂ ਮੈਂ ਕਿਹਾ ਵੀ ਉਹ ਹੱਸਦੇ ਆ, ਹੱਸ ਲੈਣ ਦਿਓ। ਕਿਉਂਕਿ ਜਿੱਦਾਂ ਮੈਂ ਆਪਾਂ ਹੁਣੇ ਕਹਿ ਕੇ ਹਟੇ ਹਾਂ, ਇੱਧਰੋਂ ਉੱਧਰ ਨੂੰ ਜਾਣ ਨਹੀਂ ਦੇਣਾ, ਉੱਧਰੋਂ ਇੱਧਰ ਨੂੰ ਜਿਹੜਾ ਉਹ ਆ ਨਹੀਂ ਹੋਣਾ ਕਿਸੇ ਕੋ। ਸੋ ਇਸ ਟਾਈਮ ਐਸਾ ਜਿਹੜਾ ਵੱਡਾ ਬੰਨ੍ਹ ਜਿਹੜਾ ਉਹ ਪੈ ਚੁੱਕਾ ਹੋਇਆ ਆ ਵੀ ਕੋਈ ਵੀ ਕਿਤੇ ਵੀ ਆ ਜਾ ਨਹੀਂ ਸਕਦਾ। ਰੱਬ ਨਾ ਕਰੇ ਕਿਸੇ ਦੇ ਕੋਈ ਵੀ ਅਣਸੁਖਾਵੀਂ ਘਟਨਾ ਜਾਂ ਕੁਛ ਬੈਡ ਹੁੰਦਾ ਆ, ਮਾੜੀ ਚੀਜ਼ ਵਾਪਰਦੀ ਆ, ਅਤੇ ਫਿਰ ਤੁਸੀਂ ਕਿਹੜੇ ਪਾਸੇ ਨੂੰ ਜਾਓਗੇ, ਕਿੱਥੇ ਜਾਓਗੇ? ਨਾ ਕੁਛ ਜਿਹੜਾ ਉਹ ਕਰ ਹੋਣਾ, ਨਾ ਕੁਛ ਉਹਨਾਂ ਨੇ ਉੱਥੇ ਕਰਨ ਦੇਣਾ ਆ। ਹੁਣ ਆਪ ਜਿਹੜੇ ਉਹ ਆ ਕੇ ਦੱਸ ਕੇ ਗਏ ਨੇ
ਜਿਹੜੇ ਸਰੋਤੇ ਜਿਨ੍ਹਾਂ ਦੇ ਨਾਲ ਉੱਥੇ ਜਿਹੜੇ ਉਹ ਵਾਪਰ ਰਿਹਾ। ਸੋ ਬੈਟਰ ਆ ਵੀ ਬੈਟਰ ਸੇਫ ਦੈਨ ਸੌਰੀ, ਇਹ ਜਿੱਦਾਂ ਇੱਥੇ ਵਰਤਿਆ ਜਾਂਦਾ ਹੈ ਫਰੇਜ਼। ਸੋ ਇਸ ਚੀਜ਼ ਦੇ ਨਾਲ ਜਿਹੜੇ ਆ ਧਿਆਨ ਜਿਹੜੀ ਉਹ ਰੱਖੋ। ਸੋ ਪਲੀਜ਼ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਆ ਵੱਧ ਤੋਂ ਵੱਧ ਬਚਾਅ ਰੱਖੋ। ਅਤੇ ਇਹ ਮਾੜੀ ਗੱਲ ਆ ਵੀ ਜਿਹੜੇ ਲੋਕ ਉੱਥੇ ਨਕਲੀ ਬਣਾ ਕੇ, ਅਤੇ ਚਲੋ ਜੇ ਨੈਗੇਟਿਵ ਹੈਗੇ ਆ ਫਿਰ ਤਾਂ ਠੀਕ ਆ, ਜੇ ਪੋਜ਼ੀਟਿਵ ਵੀ ਨਕਲੀ ਬਣਾ ਕੇ ਆ ਕੇ ਇੱਥੇ ਕਿਤੇ ਗਾਂਹ ਦੀ ਗਾਂਹ ਜਿਹੜਾ ਉਹ ਫੈਲਦਾ ਗਿਆ ਤਾਂ ਫਿਰ ਗਾਂਹ ਕੀ ਬਣਨਾ ਆ। ਮਿਸ਼ੀਗਨ ਦੇ ਜਿਹੜੇ ਹੁਣ ਪਬਲਿਕ ਹੈਲਥ ਅਫੀਸ਼ੀਅਲ ਆ ਉਹਨਾਂ ਨੂੰ ਬਿਪਤਾ ਪਈ ਆ ਵੀ ਜਿਹੜਾ ਉਹ ਇੰਡੀਆ ਵਾਲਾ ਵੇਰੀਐਂਟ ਆ ਉਹ ਹੁਣ ਕਿਤੇ ਜ਼ਿਆਦਾ ਜਿਹੜਾ ਉੱਥੇ ਉਹ ਨਾ ਫੈਲ ਜਾਵੇ। ਆਲਰੇਡੀ ਹੋਰ ਬਹੁਤ ਸਾਰੇ ਵੇਰੀਐਂਟ ਜਿਹੜੇ ਆ ਅਮਰੀਕਾ ਦੇ ਵਿੱਚ ਜਿਹੜੇ ਚੱਲ ਰਹੇ ਆ, ਵੈਕਸੀਨੇਸ਼ਨ ਵੀ ਜੰਗੀ ਪੱਧਰ ਦੇ ਉੱਤੇ ਜਿਹੜੀ ਉਹ ਲਾਈ ਜਾ ਰਹੀ ਆ, ਪਰ ਫਿਰ ਵੀ ਬਚਾਅ ਜਿਹੜਾ ਉਹ ਕਰਨਾ ਜ਼ਰੂਰੀ ਹੈਗਾ ਆ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।